करो कॉल कॉल जे टिड़की है ना 415 909 0503 जैंडर मॉर्गेज ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5599052575 ਕ੍ਰਿਸ਼ਨ ਦਨੋਤਾ ਯੂਨੀਵਰਸਿਟੀ ਬਲਜਿੰਦਰ ਨੇਜਰ ਵੁੱਡਲੈਂਡ परमजीत कौरंगी वैकाविल जीएन टायर एंड लूप वाले जिन्होंने कोलों तुसीं ट्रक वाश ऑयल चेंज एयर ब्रेक का काम करवा सकते हो नवे पुराने टायर वाजिब कीमतों पर खरीद सकते हो सेंटर नैला मंडेला के लोकेशन ने कॉल कर सकते हो नंबर सोहता 209 277 0113 वैसट कोस्ट ट्रक ड्राइविंग स्कूल फ्रेजनो जिन्होंने जोड़ा कि तुहानूं ट्रक चलाउण की सिखलाई वधिया ढंग दे नाल दिंदे हन कॉल अजीत अटवाल 559 374 45 41 इन्हां सारिਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਚੈਂਪੀਅਨ ਘਰ ਨੂੰ ਪਰਤੇ ਜਸ਼ਵੰਤ ਸਿਨਹਾ ਦਾ ਤਿੱਖਾ ਨਿਸ਼ਾਨਾ ਵਾਹ ਮੋਦੀ ਜੀ 7 ਓਲੰਪਿਕ ਤਗਮੇ ਜਿੱਤਣ ਲਈ ਦੇਸ਼ ਸ਼ੁਕਰਗੁਜ਼ਾਰ ਹੈ। नहीं देखो ये तो गुद्दी चोट कर गए ना वो क्योंकि देखो गल की आ कि मैं जिवें तुहानूं अगे कहा सीगा कि साडा प्रधान मंत्री थोड़ा जिहा चलो अबला सुभाਅ रखदा आ क्योंकि जे हुण मान लो इहो जी शाबाशी जिन्नी खुश हो के साडा प्रधान मंत्री एक एक तगमे ते दिंदा है मेरे ख्याल दे नाल जे यूएस वाला प्रेजिडेंट इस तरह कल्ले कल्ले तगमे के जेतू ਨੂੰ ਵਧਾਈ ਦਿੰਦਾ ਤੇ ਉਹਨੂੰ 2-3 दिन लग जाने सी मेरे ख्याल ਦੇ ਨਾਲ 115 ਦੇ ਕਰੀਬ ਮੈਡਲ ਨੇ ਯੂਐਸ ਦੇ ਤੇ ਇਸ ਤਰ੍ਹਾਂ ਹੀ ਜੇ ਚਾਈਨਾ ਵਾਲੇ ਸ਼ੀ ਜਿਨਪਿੰਗ ਨੂੰ ਵੇਖੀਏ ਮੈਨੂੰ ਲੱਗਦਾ ਕਿ ਅੱਧਾ ਦਿਨ ਉਹਨੂੰ ਵੀ ਲੱਗ ਜਾਣਾ ਸੀਗਾ ਕਿਉਂਕਿ ਉਹਨਾਂ ਦੇ ਵੀ 88 ਮੈਡਲ ਨੇ ਇਸ ਵਾਰੀ ਵੈਸੇ ਬੜਾ ਇਹਨਾਂ ਦਾ ਕਲੋਜ਼ ਰਿਹਾ ਮੁਕਾਬਲਾ 39 ਯੂਐਸ ਦੇ ਨੇ 골ਡ ਤੇ 36 ਉਹਨਾਂ ਦੇ ਰਹਿ ਗਏ ਲਾਸਟ ਦਿਨ ਤੱਕ ਉਹਨਾਂ ਦੇ ਵਧੇਰੇ ਸਨ। ਖੈਰ ਚੈਂਪੀਅਨ मतलब कि ਜਿਹੜੇ ਜੇਤੂ ਆ ਉਹ ਪਰਤੇ ਆ ਤੇ ਸਾਡੇ ਚੈਂਪੀਅਨ ਕਿੰਨੇ ਆ ਇਹ ਵੀ ਵੇਖਣ ਵਾਲੀ ਗੱਲ ਆ ਨਾ ਕਿ 7 ਦਿਨ ਹਫਤੇ ਦੇ ਤਾਂ 7 ਸਾਡੇ ਚੈਂਪੀਅਨ ਹੈ ਉਹਨਾਂ ਦੇ ਵਿੱਚੋਂ ਵੀ 골ਡ ਇੱਕ ਆ ਬਾਕੀ ਸਿਲਵਰ ਇੱਕ ਆ ਮੇਰੇ ਖਿਆਲ ਦੇ ਨਾਲ ਦੂਜੇ ਬ੍ਰਾਊਨ ਤਾਂ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਇੱਕ ਮੁਲਕ ਆ ਸੈਨ ਮਾਰੀਨੋ ਜੀ ਜਿਹਦੀ ਮੇਰੇ ਖਿਆਲ ਦੇ ਨਾਲ ਆਬਾਦੀ ਹੈਗੀ ਆ 34,000 जी जी 34,000 आबादी है 5 एथलीट आए उन्होंने 3 मैडल लगे ने 5 चों 3 दुनिया की बेस्ट कह सकते आप स्ट्राइक रेट आ हाँ जी देख लो कमाल कर गए ने तो असी 140 करोड़ चों असी 127 बच्चे जिहड़े ओलंपिक च घल्ले आ ते उन्हां दे विचों 7 जिते आ साडे असी कर की रहे हैं जिहड़ियां अच्छियां कंट्रीज ने जिदा चाइना है यूएस है ਜਾਂ ਹੋਰ ਜਿਹੜੀਆਂ ਕਹ ਲਓ ਕਿ ਸਪੋਰਟਿੰਗ ਨੇ ਬਹੁਤ ਜ਼ਿਆਦਾ ਸਪੋਰਟ ਜਿਨ੍ਹਾਂ ਦੇ ਵਿੱਚ ਹੁੰਦਾ ਤਾਂ ਉੱਥੇ ਤਿਆਰੀਆਂ ਜਿਹੜੀਆਂ ਉਹ ਪੈਰਿਸ ਓਲੰਪਿਕ ਦੀਆਂ ਸ਼ੁਰੂ ਵੀ ਹੋ ਚੁੱਕੀਆਂ ਉਹ ਤੋਂ ਅਗਲੀ ਓਲੰਪਿਕ ਦੀਆਂ ਵੀ ਤਿਆਰੀਆਂ ਅਸੀਂ ਇੱਥੇ ਉਲਝੇ ਪਏ ਆ। ਖੈਰ ਦੇਖੋ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਹੋਰਾਂ ਨੇ ਤਗਮਾ ਜਿੱਤਣ ਤੋਂ ਬਾਅਦ ਕਿਉਂਕਿ ਪਹਿਲਾ ਜਿੱਦਣ ਤਗਮਾ ਜਿੱਤਿਆ उदम तो कुछ भी नहीं इन्हों यकीन नहीं सीगा कि होर तगमे आ जाएंगे क्योंकि इन्हों ये सीगा कि जे एक बारी असीं वधाई दे दी मीरा भाई चानू ने पहले दिन ही तगमा जित लिया सी ना जे उदण ही टशन कर लेंगे सारा तो फिर होना की सीगा कि इन्हों जे मन लो ना आउंदे तगमे तो घेर लेना ही लोगों ने हाँ भाई क्योंकि इन्हों का ओपोजिशन के विच रहिंदे एक भाषण याद है मैनूं मैं वीडियो लभ्या मैनूं तो मैं जरूर भेजांगा इन्होंने ये गल आखी सी जदों ये चीफ मिनिस्टर सीगे कि मतलब कि चाइना दे नाल मेरी गल हो गई आ असीं गुजरात दे विच एक खेड यूनीवर्सिटी खोलांगे ते मैडलां दी खेती होगी खेती इन्हां दी मतलब कि ओपोजिशन दे विच हुंदे आ ये उन्हां दी करदे पए सन भंडी मनमोहन सिंह होरां दी कि इन्हां तो मैडल नहीं जिते जांदे कमाल हो गई कल्ली फौज नूं कह दईए ना वो मैडल दे ढेर ला दो ਤਾਂ ਹੁਣ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦੀ ਮੈਡਲਾਂ ਦੀ ਖੇਤੀ ਆ ਸਾਡੀ ਕਿ 7 ਤਗਮੇ ਆਏ ਨੇ ਉਹਦੇ 'ਚ ਵੀ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਕਰ ਰਹੇ ਨੇ ਚਲੋ ਮੈਂ ਉਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈ ਕਿ ਪ੍ਰਧਾਨ ਮੰਤਰੀ ਕਿਸੇ ਨੂੰ ਮੋਟੀਵੇਟ ਨਾ ਕਰੇ ਕਿਸੇ ਨੂੰ ਵਧਾਈ ਨਾ ਦੇਵੇ ਪਰ ਗੱਲ ਇਹ ਹੈ ਨਾ ਕਿ ਤੁਸੀਂ ਕਿਸ ਤਰ੍ਹਾਂ ਡਿਸਕ੍ਰੈਡਿਟ ਕਰ ਰਹੇ ਹੋ ਜਿੱਥੇ ਲੋਕਾਂ ਨੂੰ ਕ੍ਰੈਡਿਟ ਦੇਣ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਟੀਮਾਂ ਤਿਆਰ ਕੀਤੀਆਂ ਜਿਨ੍ਹਾਂ ਨੇ ਸਪਾਂਸਰਾਂ ਦਿੱਤੀਆਂ ਨੇ ਜਿਨ੍ਹਾਂ ਨੇ ਦਿਨ ਰਾਤ ਗੱਲ ਇਹ ਆ
ਹੁਣ ਜਿਵੇਂ ਤੁਸੀਂ ਇੱਕ ਦੇਖੋਗੇ ਚੈਂਪੀਅਨ ਆਏ ਨੇ, ਸਵਾਗਤ ਹੋਣਾ ਚਾਹੀਦਾ, ਚਲੋ 7 ਹੀ ਜਿੱਤੇ ਨੇ, ਕੋਈ ਵੱਡੀ ਗੱਲ ਨਹੀਂ ਹੈ। ਆਉਣ ਵਾਲੇ ਸਮੇਂ 'ਚ 17 ਹੋ ਜਾਣ, ਫਿਰ ਉਸ ਤੋਂ ਬਾਅਦ ਇਹ 57 ਵੀ ਹੋ ਜਾਣਗੇ। ਪਰੰਤੂ ਗੱਲ ਇਹ ਆ ਕਿ ਚਲੋ ਜਦੋਂ ਆ ਗਏ, ਖੁਸ਼ ਨੇ ਮੁੰਡੇ ਕੁੜੀਆਂ ਜਿਹੜੇ ਜੇਤੂ ਨੇ। ਅਤੇ ਉੱਥੇ ਹੁਣ ਅਸ਼ੋਕਾ ਹੋਟਲ ਦੇ ਵਿੱਚ ਜਿਹੜਾ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਸੀਗਾ, ਉਹਦੇ ਵਿੱਚ ਜੇ ਤੁਸੀਂ ਫੋਟੋਆਂ ਦੇਖੋਗੇ, ਤੁਹਾਨੂੰ ਫੋਟੋਆਂ ਈਜ਼ਲੀ ਮਿਲ ਜਾਣੀਆਂ ਨੇ, ਤੁਸੀਂ ਹੁਣੇ ਗੂਗਲ 'ਚ ਸਰਚ ਕਰੋਗੇ ਮਿਲ ਜਾਣੀਆਂ। ਜੀ ਤਾਂ ਅਸ਼ੋਕਾ ਹੋਟਲ ਦੇ ਵਿੱਚ ਉਹ ਜਿਹੜਾ ਸਨਮਾਨ ਸਮਾਰੋਹ ਰੱਖਿਆ, ਉਹਦੇ 'ਤੇ ਜਿਹੜੇ 'ਤੇ ਤਗਮਾ ਜੇਤੂ ਆ ਉਹਨਾਂ ਦੀਆਂ ਫੋਟੋਆਂ 'ਤੇ ਹੈਗੀਆਂ ਟਿਕਟ ਸਾਈਜ਼ ਅਤੇ ਪਾਸਪੋਰਟ ਸਾਈਜ਼। ਅਤੇ ਇੱਧਰ ਪ੍ਰਧਾਨ ਸੇਵਕ ਮੁਸਕਰਾ ਰਹੇ ਨੇ, ਦਾੜੀ ਵਾਲੀ ਫੋਟੋ ਲੱਗੀ ਹੋਈ ਆ, ਐਡੀ ਫੋਟੋ ਆ, ਮਤਲਬ ਕਿ ਇਸ ਤਰ੍ਹਾਂ ਲੱਗਦਾ ਕਿ ਓਲੰਪਿਕ ਸਾਰੀ ਜਿਹੜੀ ਆ ਇਹ ਖੇਡ ਕੇ ਆਏ ਨੇ, ਇਹ ਖੇਡ ਕੇ ਆਏ ਨੇ ਓਲੰਪਿਕ। ਸੋ ਗੱਲ ਤਾਂ ਉਹ ਹੈ ਨਾ ਕਿ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜਿਸ ਤਰ੍ਹਾਂ ਪਤਾ ਨਹੀਂ ਸਾਰਾ ਕੁਛ ਤੁਸੀਂ ਕੀਤਾ। ਚਲੋ ਠੀਕ ਹੈ, ਸਰਕਾਰਾਂ ਕਰਦੀਆਂ ਵੀ ਆ, ਇਹਨਾਂ ਨੇ ਕੀਤਾ ਵੀ ਆ, ਅਤੇ 231 ਕਰੋੜ ਰੁਪਏ ਦਾ ਤਾਂ ਤੁਸੀਂ ਖੇਡ ਬਜਟ ਨੂੰ ਕੱਟ ਲਾਇਆ ਇਸ ਬਾਰੇ। ਅਤੇ ਹਾਲੇ ਚਲੋ ਹੋਰ ਤਿਆਰੀਆਂ ਕਰਨ ਦੀ ਜ਼ਰੂਰਤ ਹੈ। ਖੈਰ ਇਹ ਰਾਜਨੀਤੀ ਹੁਣ ਇੱਥੇ ਉਲਝ ਗਈ, ਕਦੇ ਨਾਂ ਬਦਲ ਦਿੱਤਾ, ਕਦੇ ਇਹ ਕ੍ਰੈਡਿਟ ਲੈਣ ਦੀ ਜੰਗ ਤੋਂ, ਹੁਣ ਜਿੱਦਾਂ ਯਸ਼ਵੰਤ ਸਿਨਹਾ ਕਹਿ ਰਹੇ, ਉਹ ਉਹਨਾਂ ਨੂੰ ਤੰਜ਼ ਕੱਸ ਰਹੇ ਨੇ ਕਿ ਹਾਂ ਬਾਈ ਤੁਹਾਡੀ ਮਿਹਰਬਾਨੀ ਸਦਕਾ ਹੀ ਸਾਰਾ ਕੁਝ ਹੋਇਆ, ਕਿ 7 ਮੈਡਲ ਆਏ, ਤੁਸੀਂ ਉਹ ਲੈ ਕੇ ਆਏ ਹੋ, ਅਤੇ ਤੁਹਾਡਾ ਧੰਨਵਾਦ ਕਰਨਾ ਚਾਹੀਦਾ। ਸੋ ਗੱਲ ਇਹੋ ਆ ਕਿ ਠੀਕ ਆ, ਇੱਕੋ ਵਾਰੀ ਵਧਾਈ ਦਿੱਤੀ ਜਾ ਸਕਦੀ ਸੀ। ਸਨਮਾਨ ਸਮਾਰੋਹ ਦੇ ਵਿੱਚ ਉਹ ਫੋਟੋ ਜਿਹੜੀ ਲਾਉਣ ਦੇ, ਮੈਨੂੰ ਨਹੀਂ ਲੱਗਦਾ ਕਿ ਐਡੀ ਵੱਡੀ ਫੋਟੋ ਲਾ ਕੇ ਕੁਛ ਦਰਸਾਉਣਾ ਚਾਹੀਦਾ। ਇੱਕ ਖੇਡ ਮੰਤਰੀ ਉਹ ਕਹਿੰਦਾ ਜੀ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਮੈਂ ਵੀ ਖੇਡਦਾ ਰਿਹਾ, ਲਓ ਇਹ ਗੱਲਾਂ ਨੇ ਕਰਨ ਵਾਲੀਆਂ। ਤੁਸੀਂ ਦੱਸੋ ਦੇਣਾ ਕੀ ਆ ਜਿਹੜੇ ਜੇਤੂ ਆਏ ਆ। ਅਤੇ ਇਹ ਦੇਖੋ ਕਿ ਜਿਹੜੇ ਥੋੜ੍ਹੇ ਜਿਹੇ ਮਾਰਜਨ 'ਤੇ ਰਹਿ ਗਏ ਨੇ ਤਮਗੇ ਤੋਂ, ਉਹਨਾਂ ਨੂੰ ਅਗਾਂਹ ਕਿਵੇਂ ਲਿਜਾਣਾ। ਜਿਹੜੇ ਹਾਰ ਕੇ ਆਏ ਨੇ ਉਹਨਾਂ ਦੀਆਂ ਹਾਰਾਂ ਨੂੰ ਜਿੱਦਾਂ 'ਚ ਕਿੱਦਾਂ ਤਬਦੀਲ ਕਰਨਾ, ਨਵਾਂ ਟੈਲੈਂਟ ਅਸੀਂ ਕਿੱਦਾਂ ਪਿੰਡਾਂ 'ਚੋਂ ਖੋਜਣਾ ਵਾ। ਕਿਉਂਕਿ ਜੇ ਤੁਸੀਂ ਦੇਖੋਗੇ ਅੰਕੜਾ ਇਹ ਆ ਕਿ ਅੱਪਰ ਕਲਾਸ ਦੇ ਜਾਂ ਕਹਿ ਲਓ ਬਹੁਤ ਵੱਡੇ ਬਿਜ਼ਨਸਮੈਨਾਂ ਦੇ ਬਹੁਤ ਬੱਚੇ ਘੱਟ ਗਏ ਨੇ, ਤਗਮਾ ਤੋਂ ਜਿਤਨਾ ਦੂਰ ਦੀ ਗੱਲ ਆ। ਅੱਪਰ ਕਲਾਸ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਕੁਛ ਕੁ ਪਰਸੈਂਟ ਨੇ। ਸੋ ਜ਼ਿਆਦਾਤਰ 58% ਆ ਜਿਹੜੇ ਜਰਨਲ ਵਰਗ ਦੇ ਹੋ ਗਏ, OBC ਵਾਲੇ, ਉਹਨਾਂ ਦੇ ਵਿੱਚੋਂ ਵੀ 90% ਆਪਣੇ ਪੰਜਾਬ ਅਤੇ ਹਰਿਆਣੇ ਵਾਲੇ ਆ ਜੀ, ਜਿਹਨਾਂ ਨੂੰ ਜੱਟ ਕਹਿੰਦੇ ਆਪਾਂ, ਜਾਂ ਜਾਟ ਕਹਿੰਦੇ ਆ, ਜਾਂ ਮਜ਼ਦੂਰ, ਖੇਤ ਮਜ਼ਦੂਰ ਕਹਿ ਲਓ, ਇਹਨਾਂ ਦੇ ਬੱਚੇ ਜ਼ਿਆਦਾ ਜਾ ਰਹੇ ਨੇ। ਸੋ ਇਹ ਚੀਜ਼ਾਂ ਨੇ ਕਿ ਸਾਨੂੰ ਵੇਖਣਾ ਪਵੇਗਾ ਕਿ ਹਰੇਕ ਵਰਗ 'ਚੋਂ ਬੱਚੇ ਆਉਣ, ਉਹਦੇ ਵਾਸਤੇ ਟੈਲੈਂਟ ਖੋਜ ਪ੍ਰੋਗਰਾਮ ਕਿੱਦਾਂ ਸ਼ੁਰੂ ਕਰਨੇ ਆ। ਜਾਂ ਤਾਂ ਹੁਣ ਤੁਸੀਂ ਸਨਮਾਨ ਸਮਾਰੋਹ ਰੱਖਿਆ, ਅਤੇ ਇੱਥੇ ਕੋਈ ਵੱਡਾ ਕੋਈ ਤੁਸੀਂ ਐਲਾਨ ਕਰੋ ਕਿ ਹਾਂ ਭਾਈ ਅਸੀਂ ਨੈਸ਼ਨਲ ਸਪੋਰਟਸ ਪਾਲਿਸੀ ਲੈ ਕੇ ਆਵਾਂਗੇ, ਉਹਦੇ 'ਚ ਅਸੀਂ ਪਿੰਡਾਂ ਦੇ ਵਿੱਚ ਅੱਛੇ ਗਰਾਊਂਡ ਦੇਵਾਂਗੇ, ਕੋਚਸ ਦੇਵਾਂਗੇ, ਗਾਂ ਜ਼ੋਨ ਲੈਵਲ 'ਤੇ ਅਸੀਂ ਉਹਨਾਂ ਨੂੰ ਫੈਸਿਲੀਟੇਟ ਕਰਾਂਗੇ। ਫਿਰ ਚੰਗੇ ਅੱਛੇ ਖਿਡਾਰੀ ਜਿਹੜੇ ਹੋਣਗੇ ਚਾਈਨਾ ਦੀ ਤਰਫ 'ਤੇ, ਅਸੀਂ ਉਹਨਾਂ ਨੂੰ ਛਾਂਟ ਕੇ ਅੱਗੇ ਲੈ ਕੇ ਜਾਵਾਂਗੇ। ਜਾਂ ਤਾਂ ਕੋਈ ਐਲਾਨ ਕਰ ਦਿਓ। ਖੈਰ ਚਲੋ ਜੋ ਵੀ ਹੈ, ਬਸ ਠੀਕ ਆ, ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਮਨ ਖੁਸ਼ ਕਰ ਲੈਣਾ, ਕੋਈ ਗੱਲ ਨਹੀਂ ਹੈ। ਪਰ ਇਹੋ ਆ ਕਿ ਚੈਂਪੀਅਨ ਜਿਹੜੇ ਆ ਉਹ ਸਾਡੇ ਠੀਕ ਆ, ਬਹੁਤ ਘੱਟ ਬਣੇ ਆ, ਪਰ ਜਿਹੜੇ ਬਣੇ ਉਹਨਾਂ ਨੂੰ ਵਧਾਈ ਦਿੱਤੀ ਜਾਣੀ ਚਾਹੀਦੀ ਆ। ਅਤੇ ਜੋ ਕਮੀਆਂ ਪੇਸ਼ੀਆਂ ਤਰੁੱਟੀਆਂ ਉਹ ਦੂਰ ਕਰ ਲੈਣ। ਫਿਰ ਭਾਵੇਂ ਫੋਟੋਆਂ ਛੱਡ ਕੇ ਕੱਟ ਆਊਟ ਜਿਹੜੇ ਆ ਉਹ ਓਡੇ ਓਡੇ ਲਾ ਲੈਣ, ਜਿਹੜੇ ਤੁਹਾਨੂੰ ਪਤਾ ਹੀ ਦੁਸਹਿਰੇ 'ਤੇ ਲੱਗਦੇ ਹੁੰਦੇ ਆ। ਜੀ ਜੀ। DGP ਦਿਨਕਰ ਗੁਪਤਾ ਬੋਲੇ ਨੇ ਜਿਹੜੀਆਂ ਗੈਂਗਵਾਰ ਦੀਆਂ ਅਤੇ ਹੋਰ ਘਟਨਾਵਾਂ ਜਿਹੜੀਆਂ ਹੋ ਰਹੀਆਂ ਉਸ ਦੇ ਉੱਤੇ। ਹਾਂਜੀ ਦੇਖੋ, ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਇੱਕ ਤਾਂ ਦੇਖੋ ਮਾਮਲਾ ਕੀ ਆ ਕਿ ਬੱਚੀ ਪਿੰਡ ਆ ਜਿਹੜਾ ਮਾਝੇ ਦੇ ਵਿੱਚ, ਉੱਥੋਂ ਨਾ ਅੱਜ ਇੱਕ ਟਿਫਨ ਬੰਬ ਮਿਲਿਆ। ਇਹ ਦੇਖਣ ਵਾਲੀ ਗੱਲ ਆ। ਅਤੇ ਇਹਦੇ ਨਾਲ ਹੀ ਕਹਿੰਦੇ ਕਿ ਅੰਮ੍ਰਿਤਸਰ ਵਿੱਚੋਂ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ ਗਏ ਨੇ। ਅਤੇ ਇਹਨਾਂ ਦਾ ਦਾਅਵਾ ਹੈ, ਪੁਲਿਸ ਦਾ ਦਾਅਵਾ ਹੈ ਕਿ ਇਹ ਜਿਹੜੇ ਹਥਿਆਰ ਨੇ ਸਰਹੱਦ ਪਾਰ ਤੋਂ ਆਏ, ਡਰੋਨ ਰਾਹੀਂ ਭੇਜੇ ਗਏ ਨੇ। ਡਰੋਨ ਬੜੇ ਆ ਰਹੇ ਨੇ, ਡਰੋਨਾਂ ਦੀ ਕੋਈ ਘਾਟ ਨਹੀਂ ਹੈਗੀ, ਇੱਕ ਬਹੁਤ ਵੱਡਾ ਸਵਾਲ ਆ। ਖੈਰ ਇਹਨਾਂ ਦਾ ਕਹਿਣਾ ਇਹੋ ਆ ਕਿ 2-3 ਮਹੀਨਿਆਂ ਵਿੱਚ ਡਰੋਨ ਮਾਮਲੇ ਵਧੇ ਆ। ਅਤੇ ਦੇਖੋ ਗੱਲ ਇਹੋ ਆ ਕਿ ਚਲੋ ਠੀਕ ਹੈ, ਡਰੋਨ 1-2-4 ਵਾਰੀ ਤਾਂ ਆ ਜਾਣ, ਆਪਾਂ ਕਹਿ ਸਕਦੇ ਹਾਂ ਕਿ ਕਈ ਵਾਰ ਟੈਕਨੋਲੋਜੀ ਤੁਹਾਡੀ ਇੰਨੀ ਡਿਵੈਲਪ ਨਹੀਂ ਹੁੰਦੀ। ਪਰ ਇਹ ਖੇਡ ਤਾਂ ਮੈਨੂੰ ਲੱਗਦਾ ਸਿਆਲਾਂ ਤੋਂ ਵੀ ਪਹਿਲਾਂ ਦੀ ਚੱਲੀ ਜਾਂਦੀ ਆ, ਜਦੋਂ ਇਹਨਾਂ ਨੇ ਕੁਛ ਬੰਦੇ ਵੀ ਚੱਕੇ ਸਨ ਮਾਝੇ ਦੇ ਵਿੱਚੋਂ ਕਿ ਡਰੋਨ ਰਾਹੀਂ ਜੀ ਇਹਨਾਂ ਨੂੰ ਅਸਲਾ ਆਇਆ, ਇਹਨਾਂ ਨੂੰ ਨਸ਼ਾ ਆਇਆ। ਸੋ ਕਹਿਣ ਦਾ ਮਤਲਬ ਇਹ ਹੋ ਕਿ ਹੁਣ ਤੱਕ ਤੁਹਾਡੇ ਕੋਲ ਇਹੋ ਜਿਹੇ ਪ੍ਰਬੰਧ ਕਿਉਂ ਨਹੀਂ ਹੋ ਪਾ ਰਹੇ। ਔਰ ਹੁਣ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਿਹਾ, ਉਵੇਂ ਉਵੇਂ ਇਸ ਤਰ੍ਹਾਂ ਦੇ ਡਰ ਜਿਹੜੇ ਆ, ਇਸ ਤਰ੍ਹਾਂ ਦਾ ਕਤਲੋ ਗਾਰਤ ਵਾਲਾ ਸਿਲਸਿਲਾ ਜਿਹੜਾ ਵੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ, ਉਹੀ ਰਾਸ਼ਟਰਵਾਦਤਾ ਦੇ ਨਾਂ 'ਤੇ, ਉਹੀ ਜਿਵੇਂ ਅੱਗੇ ਪੁਲਵਾਮਾ ਦੇ ਨਾਂ 'ਤੇ ਹੋਇਆ। ਉਹ ਡਰ ਲੱਗਦਾ ਲੋਕਾਂ ਨੂੰ, ਡਰ ਲੱਗਦਾ ਕਿ ਕਿਤੇ ਐਨ ਮੌਕੇ 'ਤੇ ਜਿਹੜਾ ਸਾਡਾ
ਸੂਬਾ। ਹੁਣ ਤਾਂ ਅਸੀਂ ਇਹਨੂੰ ਪੀਸਫੁਲ ਸੂਬਾ ਨਹੀਂ ਕਵਾਂਗੇ, ਕਿਉਂਕਿ ਇੰਨੀ ਕਤਲੋ ਗਾਰਤ ਹੋ ਰਹੀ ਆ, 1 ਮਹੀਨੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ। ਸੋ ਕਹਿਣ ਦਾ ਮਤਲਬ ਕਿ ਜਿਹੜਾ ਸੂਬਾ ਪਹਿਲਾਂ ਹੀ ਗੈਂਗਿਜ਼ਮ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਅੱਗ ਦੀਆਂ ਲਪਟਾਂ 'ਚ ਘਿਰਦਾ ਨਜ਼ਰ ਆ ਰਿਹਾ। ਤੁਸੀਂ ਦੇਖੋ ਨਾ, ਵਿੱਕੀ ਮਿੱਡੂ ਖੇੜੇ ਵਾਲਾ ਮਰਡਰ ਹੈ ਜਿਹੜਾ, ਜੀ ਮਰਡਰ ਤੋਂ ਬਾਅਦ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਆ ਬੰਬੀਆ ਗਰੁੱਪ ਵਾਲਿਆਂ ਨੇ, ਤੇ ਉਹਨਾਂ ਨੇ ਅੱਗੋਂ ਕਿਹਾ, ਉਹਨਾਂ ਆਖਿਆ ਕੋਈ ਨਹੀਂ, ਅਸੀਂ ਤੁਹਾਡੇ 1 ਦੇ 4 ਮਾਰਾਂਗੇ ਹੁਣ। ਸੋ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਹੂ ਵੀਟਵੀਂ ਲੜਾਈ ਜਿਹੜੀ ਉਹ ਇੱਥੇ ਦੇਖਣ ਨੂੰ ਮਿਲ ਸਕਦੀ ਆ। ਇਹਦੇ ਸਵਾਲ ਦੇ ਜਵਾਬ ਦੇ ਵਿੱਚ ਜਨਾਬ ਹੋਰੀ ਕਹਿੰਦੇ ਆ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ। ਦੇਖੋ ਜੀ, 31 ਏ ਕਲਾਸ ਗੈਂਗਸਟਰ ਸਨ। ਇਹ ਕਲਾਸ ਨਹੀਂ ਆਪਾਂ ਕਹਿ ਸਕਦੇ, ਇਹ ਕੈਟਾਗਰੀ ਕਹਿ ਲਓ। ਇਹ ਕੈਟਾਗਰੀ ਦੇ 31 ਸਨ, 20 ਅਸੀਂ ਫੜ ਲਏ ਆ, 7 ਆਹ ਮਾਰ ਦਿੱਤੇ ਆ, 3-4 ਇੱਧਰ ਭੱਜੇ ਫਿਰਦੇ। ਚਲੋ ਕੋਈ ਬਾਹਰ ਆ, ਕੋਈ ਬਾਰਡਰ ਪਾ ਰਿਹਾ, ਕੋਈ ਕਿਤੇ ਆ, ਕੋਈ ਕਿਤੇ ਆ। ਤੇ ਬੰਦਾ ਪੁੱਛੇ, ਜਿਹੜੇ ਆ ਮੁੰਡੇ ਦਾ ਆਪਣੇ ਦੁਸ਼ਮਣਾਂ ਨੂੰ, ਲਾਗ ਡੱਟ ਵਾਲਿਆਂ ਨੂੰ ਮਾਰ ਰਹੇ ਨੇ, ਇਹ ਭਾਵੇਂ ਸੀ ਕੈਟਾਗਰੀ ਦੇ ਰੱਖ ਲਓ, ਡੀ ਕੈਟਾਗਰੀ ਦੇ ਰੱਖ ਲਓ, ਤੁਹਾਡੀ ਪੁਲਿਸ ਨੂੰ ਤੇ ਇਹ ਕੁਝ ਸਮਝਦੇ ਹੀ ਨਹੀਂ। ਆਖੇ ਜੀ ਇਹ ਵਾਲੇ ਨੇ। ਸਵਾਲ ਤੇ ਇਹੋ ਆ, ਅਸੀਂ ABCD ਤੋਂ ਕੀ ਲੈਣਾ? ਮੁੰਡਾ ਕੋਈ ਵੀ ਮਰ ਰਿਹਾ, ਉਹ ਪੰਜਾਬੀ ਆ, ਉਹਦਾ ਮਾਂ-ਬਾਪ ਸਾਰੀ ਜ਼ਿੰਦਗੀ ਵਾਸਤੇ ਉਹ ਅੱਖਾਂ 'ਚ ਘਸੁੰਨ ਦੇ ਕੇ ਰੋਣ ਜੋਗਾ ਰਹਿ ਜਾਂਦਾ। ਤੁਸੀਂ ਕੈਟਾਗਰੀਆਂ ਰੱਖੀਆਂ ਹੋਈਆਂ ਨੇ। ਉਹ ਇਹ ਕਤਲੋਗਾਰਤ ਜਿਹੜੀ ਆ, ਉਹਦੇ ਵਾਸਤੇ ਤੇ ਕੋਈ ਉਹਨਾਂ ਨੇ ਗੱਲ ਠੋਸ ਕੀਤੀ ਨਹੀਂ ਹੈ। ਤੇ ਸਾਡੇ ਕੋਲ ਕੀ ਯੋਜਨਾਬੰਦੀ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ? ਅਸੀਂ ਕਿਸ ਤਰ੍ਹਾਂ ਕੋਈ ਮੁਹਿੰਮ ਚਲਾ ਕੇ ਅਸੀਂ ਇਹਨਾਂ ਦਾ ਇਹ ਜਿਹੜਾ ਟਕਰਾਅ ਆ ਉਹਨੂੰ ਰੋਕਾਂਗੇ? ਕੋਈ ਠੋਸ ਜਾਣਕਾਰੀ ਨਹੀਂ। ਬਸ ਭੌਂ ਚੌਂ ਕੇ ਉਹੀ ਪਾਕਿਸਤਾਨ ਦਾ ਡਰਾਵਾ, ਉਹੀ ਬੰਬਾਂ ਦਾ ਡਰਾਵਾ। ਮਤਲਬ ਕਿ ਪੰਜਾਬ ਨੂੰ ਇੱਕ ਸਿਆਸਤ ਨੇ ਜਿੱਦਾਂ ਕਹਿ ਲਓ ਨਾ ਕਿ ਪਿੜ ਬਣਾ ਰੱਖਿਆ। ਜਿਹੜਾ ਵੀ ਆਉਂਦਾ ਉਹ ਆਪਣਾ ਗੱਤਕਾ ਖੇਡਦਾ, ਤੇ ਉਹ ਆਪਣੀਆਂ ਗੱਲਾਂ ਕਰਦਾ, ਉਹ ਆਪਣੀਆਂ ਇੱਥੇ ਚਲਾ ਕੇ ਚੰਮਦੀਆਂ ਪਾਸੇ ਹੁੰਦਾ। ਸੋ ਗੱਲ ਤੇ ਇਹੋ ਆ ਕਿ ਜੋ ਲਹੂ ਵੀਟਵੀਂ ਲੜਾਈ ਦੀ ਇੱਥੇ ਇਸ ਵੇਲੇ ਇੱਕ ਬਹੁਤ ਹੱਦ ਤੱਕ ਇਮਕਾਨ ਨਜ਼ਰ ਆ ਰਿਹਾ, ਔਰ ਇੱਕ ਵਜ੍ਹਾ ਨਜ਼ਰ ਆ ਰਹੀ ਆ ਜੋ ਬਣ ਗਈ ਆ ਹੁਣ। ਤੇ ਇਹਦੇ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ। ਸੋ ਟੋਟਲੀ ਕਹਿ ਲਓ ਕਿ ਜਿੱਦਾਂ ਇੱਕ ਪਾਕਿਸਤਾਨ ਦੇ ਖਿਲਾਫ ਨੈਰੇਟਿਵ ਬਣਦਾ। ਮੈਂ ਕੋਈ ਵਕਾਲਤ ਨਹੀਂ ਕਰ ਰਿਹਾ ਕਿਸੇ ਦੀ। ਜਿਸ ਤਰ੍ਹਾਂ ਕਿ ਡਰ ਦਾ ਮਾਹੌਲ ਜਿਹੜਾ ਪੈਦਾ ਕੀਤਾ ਜਾਂਦਾ ਖਾਸ ਵਰਗ ਲਈ, ਖਾਸ ਭਾਈਚਾਰੇ ਵਾਸਤੇ ਕਿ ਆਹ ਹੋ ਜਾਏਗਾ ਆਉਣ ਵਾਲੇ ਸਮੇਂ 'ਚ, ਆਹ ਹੋ ਜਾਏਗਾ। ਉੱਧਰ ਤੁਹਾਨੂੰ ਪਤਾ ਹੀ ਆ ਕਿ ਉਹ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀਆਂ ਜਿਹੜੀਆਂ ਖਾਸ ਮੌਕੇ 'ਤੇ ਉਹ ਵੀ ਆ ਗਈਆਂ ਨੇ ਹੁਣ ਧਮਕੀਆਂ। ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ, ਬਹੁਤ ਜ਼ਿਆਦਾ ਉਹ ਅਖਬਾਰਾਂ ਦੇ ਵਿੱਚ ਛਾਪੀਆਂ ਜਾ ਰਹੀਆਂ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਕਹਿਣ ਦਾ ਮਤਲਬ ਇਹੋ ਆ ਕਿ ਇਹਨਾਂ ਦੇ ਪਿੱਛੇ ਹੁਣ ਪਤਾ ਨਹੀਂ ਕੀ ਵਜ੍ਹਾ, ਕੀ ਸਾਜ਼ਿਸ਼ ਹੈ, ਸਾਨੂੰ ਤੇ ਸਮਝ ਨਹੀਂ ਆ ਰਹੀ। ਪਰ ਉਹ ਇੰਨੀਆਂ ਵਧਾ ਚੜਾ ਕੇ ਦੱਸੀਆਂ ਜਾ ਰਹੀਆਂ ਕਿ ਜਿਵੇਂ ਉਹ ਦੂਸਰੇ ਸਾਡੇ ਸੰਕਟ ਜਿਹੜੇ ਉਹ ਬਹੁਤ ਛੋਟੇ ਲੱਗਦੇ ਆ। ਤਾਂ ਮੈਂ ਜਿਵੇਂ ਕਹਿ ਰਿਹਾ ਕਿ ਜਿੱਥੇ ਬੰਦੇ ਮਰ ਰਹੇ ਨੇ, ਕਤਲੋ ਗਾਰਤ ਹੋ ਰਹੀ ਆ, ਉੱਥੇ ਉਹ ਕੋਈ ਠੋਸ ਗੱਲ ਕਰਨ ਦੀ ਥਾਂ ਤੇ ਆਹੀ ਪਾਕਿਸਤਾਨ, ਆਹੀ ਦੁਸ਼ਮਣ, ਆਹੀ ਪਾਕਿਸਤਾਨ, ਆਹੀ ਦੁਸ਼ਮਣ, ਬਸ। ਜੀ ਤੇ ਮਿੰਟੂ ਜੀ, ਕੀ ਇੰਨਾ ਜ਼ਿਆਦਾ ਜਿਹੜਾ ਫਰਕ ਪੈ ਰਿਹਾ ਹੈ ਵੀ ਨੌਜਵਾਨ ਇਹ ਰਾਹ ਦੇ ਉੱਤੇ ਤੁਰ ਰਹੇ ਆ? ਇਹ ਵੀ ਆਪਾਂ ਦੇਖਿਆ ਜਾ ਰਿਹਾ ਵੀ ਜਿਹੜੇ ਗੈਂਗਸਟਰ ਆ ਜਾਂ ਇੱਦਾਂ ਆ, ਇਹਨਾਂ ਲੋਕਾਂ ਨੂੰ ਵਧਾਵਾ ਵੀ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਹਨਾਂ ਨੂੰ ਸਿਰ 'ਤੇ ਵੀ ਜ਼ਿਆਦਾ ਚੱਕਿਆ ਜਾਂਦਾ? ਦੇਖੋ, ਸੋਸ਼ਲ ਮੀਡੀਆ ਤਾਂ ਫਿਰ ਗੱਲ ਕੀ ਹੁੰਦੀ ਹੈ ਕਿ ਜਿਵੇਂ ਜਿਵੇਂ ਬਦਲਾਅ ਆਉਂਦੇ ਆ, ਟੈਕਨੋਲੋਜੀ ਦਾ ਬਦਲਾਅ ਆਉਂਦਾ ਜਾਂ ਜਿਸ ਤਰ੍ਹਾਂ ਵੀ ਹੈ, ਉਹਨੂੰ ਇਸਤੇਮਾਲ ਕਰਦਾ ਕ੍ਰਿਮੀਨਲ ਬੰਦਾ ਤੇ ਕਰੇਗਾ ਨਾ। ਜੇ ਸਭ ਤੋਂ ਪਹਿਲਾਂ ਇੱਥੇ ਆਪਾਂ ਦੇਖੀਏ ਤਾਂ ਬੁਲਟ ਮੋਟਰਸਾਈਕਲ ਸੀ, ਤਾਂ ਬੁਲਟ ਮੋਟਰਸਾਈਕਲ ਜਿਹੜੇ ਆ ਉਹ ਇਸਤੇਮਾਲ ਕੀਤੇ ਜਾਂਦੇ ਸਨ, ਜੇ ਚਾਹੇ ਖਾੜਕੂ ਦੌਰ 'ਚ ਦੇਖ ਲਓ। ਫਿਰ ਉਸ ਤੋਂ ਬਾਅਦ ਪੁਲਿਸ ਕੋਲ ਉਹ ਜਿਪਸੀਆਂ ਆ ਗਈਆਂ, ਮਤਲਬ ਕਿ ਪੁਲਿਸ ਨੇ ਜਿਪਸੀਆਂ ਲੈ ਲਈਆਂ, ਕੈਂਟਰ ਆ ਗਏ। ਇੱਦਾਂ ਉਹ ਪੁਲਿਸ ਦੀ, ਜਿੱਥੇ ਪੁਲਿਸ ਦੀ ਚੱਲਦੀ ਹੈ ਉਹ ਚਲਾਉਂਦੇ ਨੇ, ਜਿੱਥੇ ਉਹਨਾਂ ਦਾ ਪਲੇਟਫਾਰਮ, ਜਿੱਥੇ ਉਹਨਾਂ ਨੂੰ ਲੱਗਦਾ ਕਿ ਹਾਂ ਭਾਈ ਅਸੀਂ ਇਸ ਚੀਜ਼ ਦਾ ਬਿਹਤਰ ਇਸਤੇਮਾਲ ਕਰ ਸਕਦੇ ਹਾਂ। ਐਵੇਂ ਸੋਸ਼ਲ ਮੀਡੀਆ, ਪੁਲਿਸ ਪਿੱਛੇ ਰਹਿ ਗਈ ਆ। ਜਿਹੜੇ ਇਸ ਤਰ੍ਹਾਂ ਦੇ ਗੈਰ ਸਮਾਜੀ ਅਨਸਰ ਆ ਉਹ ਬਿਹਤਰ ਤਰੀਕੇ ਦੇ ਨਾਲ ਇਸਤੇਮਾਲ ਕਰਦੇ। ਤੇ ਸ਼ੁਰੂ ਤੋਂ ਹੁੰਦਾ ਆ ਨਾ ਕਿ ਚੰਗਾ ਹਥਿਆਰ, ਚਾਹੇ ਉਹ ਕਿਸੇ ਹਥਿਆਰਬੰਦ ਸੰਘਰਸ਼ ਦੇ ਵਿੱਚ ਕਿਸੇ ਕੋਲ ਪਹੁੰਚ ਗਿਆ, ਉਹਦੀ ਪਹਿਲ ਹੈ, ਜਾਂ ਫਿਰ ਕਿਸੇ ਮੁਲਕ ਨੇ ਲੈ ਆਂਦਾ, ਆਪਣੀਆਂ ਫੋਰਸਾਂ ਨੂੰ ਦੇ ਦਿੱਤਾ ਉਹਦੇ ਤੋੜ ਦੇ ਰੂਪ ਦੇ ਵਿੱਚ। ਇਸ ਤਾਂ ਤਕਨੋਲੋਜੀ ਆ, ਜਿਹਨੇ ਇਸਤੇਮਾਲ ਕਰਨਾ ਉਹਨੇ ਆਪਣੇ ਹਿਸਾਬ ਦੇ, ਆਪਣੇ ਕਿਤਾਬ ਦੇ ਨਾਲ ਕਰਨਾ ਵਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਨੂੰ ਤੁਸੀਂ ਕਿਸੇ ਤੋਂ ਦੂਰ ਤਾਂ ਕਰ ਹੀ ਨਹੀਂ ਸਕਦੇ। ਕਿਸੇ ਸਾਧ ਨੇ ਵੀ ਚਲਾਉਣਾ, ਚੋਰ ਨੇ ਵੀ ਚਲਾਉਣਾ। ਤਾਂ ਹੁਣ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਆ ਜਿਨ੍ਹਾਂ ਦੀ ਮਾਨਸਿਕਤਾ ਜਿਹੜੀ ਪਰਪੱਕ ਨਹੀਂ ਹੁੰਦੀ, ਉਹਨਾਂ ਨੂੰ ਲੱਗਦਾ ਕਿ ਬੰਦੇ ਬਾਈ ਇਹਨਾਂ ਤੋਂ ਬਹੁਤ ਲੋਕ ਡਰਦੇ ਆ, ਪੁਲਿਸ ਡਰਦੀ ਆ, ਇਹਨਾਂ ਦੀ ਬੱਲੇ ਬੱਲੇ ਆ। ਉਹ ਕਈ ਵਾਰ ਪ੍ਰਭਾਵਿਤ ਹੋ ਜਾਂਦੇ ਆ। ਮੈਂ ਇਹਦੇ ਤੋਂ ਮੁਨਕਰ ਨਹੀਂ ਆ,
ਪ੍ਰਭਾਵਿਤ ਹੋ ਜਾਂਦੇ। ਪਰ ਇਹਦੇ ਵਿੱਚ ਸਾਡਾ ਵੀ ਕਸੂਰ ਹੈ ਨਾ ਕਿ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕੀ ਕਰ ਰਹੇ ਹਾਂ, ਕੁਛ ਵੀ ਨਹੀਂ, ਨਥਿੰਗ। ਨਾ ਸਾਡੇ ਸਕੂਲੀ ਸਿਸਟਮ ਦੇ ਵਿੱਚ ਆ, ਨਾ ਅਕੈਡਮਿਕ ਢਾਂਚੇ ਦੇ ਵਿੱਚ, ਹਾਇਰ ਐਜੂਕੇਸ਼ਨ 'ਚ ਕਿਤੇ ਵੀ ਕੁਛ ਵੀ ਨਹੀਂ ਕਰ ਰਹੇ ਸੀ। ਨਾ ਕੋਈ ਸੋਸ਼ਲੀ ਮੂਵਮੈਂਟ ਚੱਲਦੀ ਅੱਜ ਕੱਲ੍ਹ, ਤੇ ਅਸੀਂ ਸੋਸ਼ਲੀ ਮੂਵਮੈਂਟ ਦੇ ਪੱਖ ਤੋਂ ਬਿਲਕੁਲ ਅਸੀਂ ਨਕਾਰੇ ਹੋ ਚੁੱਕੇ ਹਾਂ ਪੰਜਾਬ ਵਾਸੀ। ਸਾਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ, ਤੁਸੀਂ ਆ ਕਿਸਾਨ ਐਜੀਟੇਸ਼ਨ ਨੂੰ ਜੇ ਛੱਡ ਦਿਓ, ਸਾਡੇ ਪੱਲੇ ਕੀ ਹੈ? ਕੋਈ ਐਜੀਟੇਸ਼ਨ ਨਹੀਂ ਸੀਗੀ ਸਾਡੇ ਪੱਲੇ, ਕੋਈ ਸਾਡੇ ਪੱਲੇ ਚੰਗੀ ਜਾਗਰੂਕਤਾ ਵਾਲੀ ਕੋਈ ਲਹਿਰ ਨਹੀਂ ਹੈ। ਨਹੀਂ ਤਾਂ ਅੱਗੇ ਬਹੁਤ ਲਹਿਰਾਂ ਸੀਗੀਆਂ ਇਸ ਤਰ੍ਹਾਂ ਦੀਆਂ। ਸੋ ਕਈ ਵਜ੍ਹਾ ਰਹਿੰਦੀਆਂ ਨੇ, ਕੋਈ ਇੱਕ ਵਜ੍ਹਾ ਨਹੀਂ ਹੁੰਦੀ। ਇਹਦੇ ਵਿੱਚ ਆਪਾਂ ਜੇ ਕਹਿ ਲਈਏ ਕਿ ਮਲਟੀ ਲੇਅਰ ਸਮੱਸਿਆ ਹੁੰਦੀ ਆ। ਜਿਹੜੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਨਾ, ਉਹਦੇ ਵਿੱਚ ਤੁਹਾਡਾ ਜਿਹੜਾ DNA ਕਹਿ ਲਓ, ਜਾਂ ਤੁਹਾਡੇ ਖੂਨ ਦਾ ਜਿਹੜਾ ਅੰਸ਼ ਹੁੰਦਾ ਹੈ, ਉਹ ਵੀ ਮਾਇਨੇ ਕਰਦਾ। ਤੁਹਾਡਾ ਕਿਹੋ ਜਿਹਾ ਸਕੂਲੀ ਸਿਸਟਮ ਆ, ਕਿਤਾਬੀ ਸਿਸਟਮ ਆ, ਉਹ ਵੀ ਮਾਇਨੇ ਰੱਖਦਾ ਆ। ਤੁਹਾਡੇ ਪੇਰੈਂਟਸ ਜਿਹੜੇ ਆ ਉਹ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਨੇ, ਕਿੰਨੇ ਪੜ੍ਹੇ ਲਿਖੇ ਨੇ, ਤੁਹਾਡੇ ਘਰ ਦਾ ਮਾਹੌਲ ਕੀ ਆ, ਇਹ ਵੀ ਮਾਇਨੇ ਰੱਖਦਾ। ਕੀ ਤੁਹਾਡੇ ਉੱਤੇ ਆਲੇ ਦੁਆਲੇ ਖੇਡ ਸੱਭਿਆਚਾਰ ਹੈ, ਜਾਂ ਤੁਹਾਡੇ ਉੱਤੇ ਡਰੱਗ ਹੈ, ਜਾਂ ਜ਼ਿਆਦਾ ਕ੍ਰਾਈਮ ਆ, ਇਹ ਚੀਜ਼ਾਂ ਵੀ ਮਾਇਨੇ ਰੱਖਦੀਆਂ। ਤੁਹਾਡੀਆਂ ਸਰਕਾਰਾਂ ਕਿਹੋ ਜਿਹੀਆਂ ਨੇ, ਤੁਹਾਡਾ ਬੁੱਧੀਜੀਵੀ ਵਰਗ ਕਿਹੋ ਜਿਹਾ, ਇਹ ਬਹੁਤ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ। ਇਹਨੂੰ ਇਹ ਇੱਦਾਂ ਸਾਡੇ ਕਈ ਮੈਂ ਦੇਖੇ ਉਹ ਇੱਕੋ ਗੱਲ 'ਚ ਨਿਬੇੜ ਦਿੰਦੇ, ਸਰਕਾਰਾਂ ਆਇਆ ਜੀ ਸਾਡੀਆਂ, ਸਰਕਾਰਾਂ ਆਇਆ ਸਾਡੀਆਂ। ਨਹੀਂ ਨਹੀਂ ਨਹੀਂ, ਇਹ ਮਲਟੀ ਲੇਅਰ ਸਮੱਸਿਆ ਹੁੰਦੀ, ਕੋਈ ਵੀ ਬਹੁਪਰਤੀ ਸਮੱਸਿਆ ਹੁੰਦੀ ਆ। ਸੋ ਇਹਦਾ ਹੱਲ ਜਿਹੜਾ ਹੁੰਦਾ ਹੈ ਨਾ, ਉਹ ਇਸ ਤਰ੍ਹਾਂ ਹੀ ਹੁੰਦਾ ਕਿ ਜਿਹੜਾ ਪੋਸ਼ ਚਲੇ ਗਿਆ ਉਹਨੂੰ ਮੋੜਨ ਦਾ ਯਤਨ ਕਰੋ, ਉਹਨੂੰ ਬਚਾਉਣ ਦਾ ਯਤਨ ਕਰੋ। ਪਰ ਸਭ ਤੋਂ ਅਹਿਮ ਹੁੰਦਾ ਹੈ ਕਿ ਅਗਲਾ ਪੋਸ਼ ਨਾ ਉਹਨਾਂ ਦੀ ਜਗ੍ਹਾ ਲੈ ਲਵੇ। ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਕਿ ਉਹ ਕਹਿੰਦੇ ਕਿ ਅਸੀਂ ਇਹ ਕੈਟਾਗਰੀ ਦੇ ਇੰਨੇ ਮਾਰਤੇ, ਇੰਨੇ ਕਰਤੇ, ਤੇ ਪਰ ਜਿਹੜੇ ਬੰਦੇ ਉੱਥੇ ਬਾਹਰ ਬੈਠੇ ਜਾਂ ਜੇਲ੍ਹਾਂ 'ਚ ਬੈਠੇ ਆ, ਕਹਿੰਦੇ ਗ੍ਰਿਫਤਾਰ ਕਰ ਲਿਆ, ਉਹ ਜਿੱਦਾਂ ਕੋਈ ਨਵਾਂ ਬੰਦਾ ਹੈ, ਉਹਨੂੰ ਇਹ ਹੁੰਦਾ ਕਿ ਮੈਂ ਕੋਈ ਵੱਡਾ ਕਾਂਡ ਕਰੂੰਗਾ ਤਦ ਹੀ ਮੇਰਾ ਨਾਂ ਚੱਲਣਾ। ਤਾਂ ਉਹਨੂੰ ਬਹੁਤ ਆਸਾਨੀ ਦੇ ਨਾਲ ਉਹ ਚੁੱਕਦੇ ਕਿ ਲੈ ਭਾਈ ਆਹ ਕੰਮ ਕਰਦੇ ਸਾਡਾ, ਉਹ ਭੱਜ ਕੇ ਕਰਦਾ। ਤਾਂ ਇਹ ਆ ਕਿ ਤੁਹਾਨੂੰ ਦੂਸਰਾ ਪੋਸ਼ ਬਚਾਉਣਾ ਵੀ ਪੈਂਦਾ ਕ੍ਰਾਈਮ ਤੋਂ, ਤੁਹਾਨੂੰ ਬਚਾਉਣਾ ਪਏਗਾ। ਤੁਹਾਨੂੰ ਮਤਲਬ ਕਿ ਬॉल ਦੇਣੀ ਪਏਗੀ, ਨਹੀਂ ਤਾਂ ਪਿਸਤੌਲ ਫੜ ਲਏਗਾ ਬੱਚਾ ਜੇ ਉਹਦੇ ਕੋਲ ਕੋਈ ਏਮ ਹੀ ਨਹੀਂ ਹੋਏਗਾ। ਸੋ ਮੈਂ ਇਸੇ ਕਰਕੇ ਕਹਿੰਦਾ ਸਭ ਤੋਂ ਵਧੀਆ ਮੌਕਾ ਵੀ ਹੈ, ਦਸਤੂਰ ਵੀ ਹੈ ਕਿ ਖੇਡ ਸੱਭਿਆਚਾਰ ਪੈਦਾ ਕਰੋ, ਕਿਤਾਬ ਸੱਭਿਆਚਾਰ ਪੈਦਾ ਕਰੋ। ਅੱਛਾ, ਜਿੱਦਾਂ ਕਹਿ ਲਓ ਕਿ ਸੋਸ਼ਲ ਐਟਮੋਸਫੇਅਰ ਜਿਹੜਾ ਵਧੀਆ, ਜਿਹੜਾ ਸਾਡਾ ਆਲਾ ਦੁਆਲਾ, ਉਹ ਹੋਣਾ ਚਾਹੀਦਾ। ਸੋ ਇਹ ਕਾਫੀ ਲੰਮੀ ਚੌੜੀ ਡਿਬੇਟ ਹੋ ਸਕਦੀ ਹੈ, ਡਿਸਕਸ਼ਨ ਹੋ ਸਕਦੀ ਹੈ। ਕੋਈ ਇੱਕ ਪੱਖ ਤੋਂ, ਇੱਕ ਬਿੰਦੂ ਤੋਂ ਗੱਲ ਕਹਿਣ ਵਾਲੀ ਨਹੀਂ ਹੁੰਦੀ ਕਿ ਨਹੀਂ ਜੀ ਆਹ ਹੀ ਚੀਜ਼ ਜ਼ਿੰਮੇਵਾਰ ਹੈ। ਜੀ ਜੀ ਜੀ। ਅਗਲੀ ਜੇ ਆਪਾਂ ਗੱਲ ਕਰ ਲਈਏ, ਗੁਰਨਾਮ ਚੜੂੰਨੀ ਹੋਣਾ ਨੇ ਆਪਣੀ ਚੋਣ ਮੁਹਿੰਮ ਵਿੱਢੀ, ਕਿਸਾਨ ਮੋਰਚੇ ਨੇ ਦਿੱਤਾ ਜਵਾਬ। ਹਾਂਜੀ ਦੇਖੋ, ਜਿਹੜਾ ਇਹ ਮਾਮਲਾ ਹੈ ਕਾਫੀ ਵਿਗੜ ਗਿਆ ਹੁਣ ਤਾਂ। ਮੈਨੂੰ ਲੱਗਦਾ ਹੈ ਕਿ ਸੂਤ ਨਹੀਂ ਆਉਣਾ। ਅੱਛਾ ਜੀ। ਕਿਉਂਕਿ ਚੜੂੰਨੀ ਸਾਹਿਬ ਤੇ ਅੱਜ ਵਪਾਰੀਆਂ ਦੇ ਨਾਲ ਬੈਠੇ ਸਨ ਤੇ ਵਪਾਰੀਆਂ ਨੇ ਸਮਰਥਨ ਕਰ ਦਿੱਤਾ ਤੇ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਕਿ ਲਓ ਜੀ ਮਿਸ਼ਨ ਪੰਜਾਬ ਆ ਗਿਆ। ਪਰ ਕੁਝ ਚੈਨਲ ਇਹ ਵੀ ਕਹਿ ਰਹੇ ਕਿ ਮਿਸ਼ਨ ਪੰਜਾਬ ਨਹੀਂ, ਮਿਸ਼ਨ ਆਪ ਹੀ ਆ। ਮਤਲਬ ਕਿ ਜਿੱਦਾਂ ਲਾ ਲਓ ਇੱਕ ਚਰਚਾ ਚੱਲਦੀ ਪਈ ਆ ਕਿ ਆਮ ਆਦਮੀ ਪਾਰਟੀ ਦੇ ਨਾਲ ਇਹ ਰਲ ਕੇ ਇਲੈਕਸ਼ਨ ਲੜ ਸਕਦੇ ਆ। ਦੇਖੋ ਉਹਦੇ 'ਚ ਪੁਸ਼ਟੀ ਨਹੀਂ ਆਪਣੇ ਵੱਲੋਂ, ਇੱਕ ਚਰਚਾ ਚੱਲਦੀ ਹੈ ਕੁਛ ਅਖਬਾਰਾਂ ਵੱਲੋਂ ਜਾਂ ਕਹਿ ਲਓ ਕਿ ਕੁਛ ਚੈਨਲਾਂ ਵੱਲੋਂ ਇਹ ਚਰਚਾ ਛੇੜੀ ਗਈ ਹੈ। ਪਰ ਚੜੂੰਨੀ ਸਾਹਿਬ ਨੇ ਸਪਸ਼ਟ ਤੌਰ 'ਤੇ ਹਾਲੇ ਇਹਦਾ ਇਨਕਾਰ ਵੀ ਨਹੀਂ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਜਾਵਾਂਗੇ। ਸੋ ਲਿਹਾਜ਼ਾ ਇਹਨਾਂ ਦੀ ਇੱਕ ਵੀਡੀਓ ਆਈ ਸੀਗੀ ਕਿ ਕੁਛ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਨੇ ਬਾਹਰ ਕੀਤਾ, ਜਿਹੜੇ ਸਾਡੇ ਸਪੋਰਟਰ ਸੀਗੇ, ਤੇ ਮੈਂ ਵੀ ਬਾਈਕਾਟ ਕਰ ਦਿੱਤਾ। ਹਾਲਾਂਕਿ ਕੁਛ ਖਬਰਾਂ ਇਹ ਚੱਲ ਪਈਆਂ ਕਿ ਚੜੂੰਨੀ ਨੇ ਜਿਹੜਾ SKM ਹੈ, ਸਾਂਝਾ ਕਿਸਾਨ ਮੋਰਚਾ, ਛੱਡ ਦਿੱਤਾ। ਫਿਰ ਉਹਨਾਂ ਨੇ ਸਫਾਈ ਦਿੱਤੀ ਕਿ ਨਹੀਂ, ਮੈਂ ਸਿਰਫ ਮੀਟਿੰਗ ਦਾ ਬਾਈਕਾਟ ਕੀਤਾ ਸੀਗਾ, ਤੇ ਨਾਲ ਇਹ ਕਿਹਾ ਕਿ ਪੰਜਾਬ ਦੀਆਂ ਜਿਹੜੀਆਂ ਇਹ 34 ਜਥੇਬੰਦੀਆਂ ਇਹ ਸਾਡੇ ਨਾਲ ਧੱਕਾ ਕਰਦੀਆਂ, ਜਦ ਕਿ ਮੇਰੇ ਤੇ ਸਭ ਤੋਂ ਵਧੇਰੇ ਕੇਸ ਦਰਜ ਹੋਏ ਆ। ਇਸ ਤੋਂ ਬਾਅਦ ਫਿਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ 'ਚ ਕੁਛ ਸਾਂਝਾ ਕਿਸਾਨ ਮੋਰਚਾ ਨੇ ਪ੍ਰੋਗਰਾਮ ਵੀ ਦਿੱਤਾ, ਜਿੱਦਾਂ ਕਿਹਾ ਕਿ ਅਸੀਂ ਸਰਕਾਰੀ ਪ੍ਰੋਗਰਾਮਾਂ ਦਾ ਵਿਰੋਧ ਨਹੀਂ ਕਰਾਂਗੇ। ਜਿਵੇਂ ਉਹ ਆ ਰਹੀ ਆਡੀਓ ਧਮਕੀ ਆ ਰਹੀ ਹੈ ਇੱਧਰੋਂ ਕਥਿਤ ਤੌਰ ਤੇ ਪੰਨੂਰਾਂ ਦੇ ਨਾਮ ਲੱਗ ਰਹੀ ਆ, ਤਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਸਾਡਾ ਕੋਈ ਵਿਰੋਧ ਨਹੀਂ ਹੋਏਗਾ, ਬਲਕਿ ਅਸੀਂ ਤੇ ਆਪ 15 ਅਗਸਤ ਨੂੰ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਤਿਰੰਗੇ ਜਿਹੜੇ ਆ ਉਹ ਲਹਿਰਾਵਾਂਗੇ। ਦੂਜੀ ਚੀਜ਼ ਜਿਹੜੀ ਆ ਉਹ ਮਤਲਬ ਕਿ ਉਹਨਾਂ ਨੇ ਸਾਫ਼ ਕੀਤੀ ਆ, ਉੱਥੇ ਬੋਲ ਰਹੇ ਸਨ, ਮੇਰੇ ਖਿਆਲ ਦੇ ਨਾਲ ਬੁਰਜਗਿੱਲ ਜੀ ਬੋਲ ਰਹੇ ਸੀ। ਉਹ ਕਹਿੰਦੇ ਸੀ ਕਿ ਦੇਖੋ ਚੜੂੰਨੀ ਉੱਥੇ ਗੁੱਸੇ ਹੋ ਕੇ ਚਲੇ ਗਿਆ, ਗੁੱਸੇ ਹੋਣ ਵਾਲੀ ਕੋਈ ਗੱਲ ਨਹੀਂ ਸੀਗੀ। ਦਰਅਸਲ ਕੀ ਆ ਕਿ 26 ਤੋਂ ਬਾਅਦ ਅਸੀਂ ਅਲਰਟ ਹੋਏ ਹਾਂ, ਜਿਹੜੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ ਆਉਂਦੀਆਂ
ਜਾਂ ਨਵੇਂ ਲੀਡਰ ਆਉਂਦੇ ਆ, ਅਸੀਂ ਉਹਨਾਂ ਨੂੰ ਛੇਤੀ ਕੀਤਾ ਮੀਟਿੰਗ 'ਚ ਨਹੀਂ ਬਾਉਂਦੇ। ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਭਾਈ ਤੁਸੀਂ ਕੋਈ ਨਹੀਂ ਬਾਹਰ ਚਲੇ ਜਾਓ, ਦੇਖਦੇ ਹਾਂ, ਵਿਚਾਰ ਕਰ ਲਈਏ ਅਸੀਂ। ਉਸ ਤੋਂ ਬਾਅਦ ਇਹ ਕਹਿੰਦੇ ਕਿ ਥੋੜੇ ਗੁੱਸੇ ਦੇ ਵਿੱਚ ਆ ਗਏ ਆ ਤੇ ਕੋਈ ਨਹੀਂ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਗੱਲ ਕਰਾਂਗੇ। ਉਹ ਇਹ ਕਹਿ ਰਹੇ ਆ ਕਿ ਸਾਡੀ ਇੱਕ ਕਮੇਟੀ ਬਣੂਗੀ ਤੇ ਉਹ ਇਹਨਾਂ ਦੇ ਨਾਲ ਗੱਲਬਾਤ ਕਰੂਗੀ। ਠੀਕ ਆ, ਹੁਣ ਦੇਖੋ ਕੀ ਬਣਦਾ ਕਿ ਨਹੀਂ। ਉਹ ਤਾਂ ਸਿੱਧੇ ਤੌਰ ਤੇ ਕਹਿ ਲਓ ਕਿ ਮੈਦਾਨ ਦੇ ਵਿੱਚ ਖੜ ਗਏ ਆ। ਦੀਪ ਸਿੱਧੂ ਨੇ ਵੀ ਸਪੋਰਟ ਕਰ ਦਿੱਤੀ ਹੈ, ਮੈਨੂੰ ਲੱਗਦਾ ਕਿ ਦੀਪ ਸਿੱਧੂ ਨੇ ਵੀ ਸ਼ਾਦੀ ਭਰ ਦਿੱਤੀ ਹੈ। ਮੈਂ ਪੂਰੀ ਉਹ ਖਬਰ ਸੁਣ ਤੇ ਨਹੀਂ ਸਕਿਆ, ਪਰ ਦੱਸਦੇ ਆ ਕਿ ਦੀਪ ਸਿੱਧੂ ਨੇ ਵੀ ਸਪੋਰਟ ਕੀਤੀ ਹੈ ਝੜੂਨੀ ਦੇ ਫੈਸਲੇ ਦੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਧਿਰ ਜਾਂ ਇੱਕ ਨੇਤਾ ਤੇ ਇਸ ਵੇਲੇ ਘੱਟੋ ਘੱਟ ਉਹ ਸਪਸ਼ਟ ਤੌਰ ਤੇ ਚੋਣਾਂ ਦੇ ਮੈਦਾਨ 'ਚ ਆ ਰਿਹਾ। ਔਰ ਕਮਾਲ ਦੀ ਗੱਲ ਇਹ ਹੈ ਕਿ ਉਹ ਮਾਡਲ ਪੰਜਾਬ ਲੈ ਕੇ ਆ ਰਿਹਾ, ਹਰਿਆਣਵੀ ਹੋ ਕੇ, ਹਰਿਆਣੇ ਦਾ ਹੋ ਕੇ, ਜਦ ਕਿ ਉਹਨੂੰ ਹਰਿਆਣਾ ਮਾਡਲ ਵੀ ਚਾਹੀਦਾ ਸੀਗਾ ਕਿ ਹਰਿਆਣਾ ਮਾਡਲ ਲੈ ਆਉਂਦਾ ਜੇ ਇੰਨਾ ਹੀ ਸੀਗਾ। ਕਿਉਂਕਿ ਇੱਥੇ ਤੇ ਹੁਣ ਮੈਨੂੰ ਲੱਗਦਾ ਆ ਕਿ ਕਾਫੀ ਕੁਝ ਹੋ ਜਾਏਗਾ, ਦਫੇੜ ਪੈ ਜਾਏਗੀ ਇਸ ਮੁੱਦੇ ਤੇ, ਕਿਉਂਕਿ ਕੁਝ ਐਸੀ ਰਾਏ ਰੱਖਣਗੇ ਕਿ ਹਾਂ ਸਾਨੂੰ ਵੀ ਜਾਣਾ ਚਾਹੀਦਾ ਇਲੈਕਸ਼ਨ ਦੇ ਵਿੱਚ, ਕੁਝ ਕਹਿਣਗੇ ਕਿ ਨਹੀਂ। ਤਾਂ ਉਹ ਇੱਕ ਮੌਕਾ ਜਿਹੜਾ ਹੈ ਇਸ ਵੇਲੇ ਤੁਹਾਨੂੰ ਪਤਾ ਹੀ ਕਿ ਫਾਟਕ ਜੇ ਪੈ ਗਿਆ ਤਾਂ ਉਸਨੂੰ ਹੋਰ ਡੂੰਘਾ ਕੀਤਾ ਜਾਵੇ, ਨਜਾਇਜ਼ ਫਾਇਦਾ ਚੁੱਕਿਆ ਜਾਵੇ, ਤਾਂ ਉਹ ਫਾਟਕ ਵਧਾਉਣ ਦਾ ਵੀ ਯਤਨ ਕੀਤਾ ਜਾਏਗਾ। ਕਿਉਂਕਿ ਜਦੋਂ ਇਸ ਤਰ੍ਹਾਂ ਤੁਸੀਂ ਰਾਜਨੀਤੀ 'ਚ ਆ ਜਾਂਦੇ ਹੋ ਤਾਂ ਬਹੁਤ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਡੇ ਤੋਂ ਹੋ ਜਾਂਦੀਆਂ ਜਾਂ ਕਰਵਾ ਲਈਆਂ ਜਾਂਦੀਆਂ। ਰਾਜਨੀਤੀ ਚੀਜ਼ ਵੀ ਐਸੀ ਹੈ। ਹੁਣ ਦੇਖਦੇ ਹਾਂ ਕਿ ਕੀ ਉਹ ਝੜੂਨੀ ਸਾਹਿਬ ਦੇ ਨਾਲ ਗੱਲਬਾਤ ਕਰਨ ਉਪਰੰਤ ਕੁਝ ਨਬੇੜਾ ਕਰ ਪਾਉਂਦੇ ਨੇ ਜਾਂ ਇਹ ਬਖੇੜਾ ਜਿਹੜਾ ਉਹ ਇਸ ਤਰ੍ਹਾਂ ਵਧੇਗਾ। ਜੀ ਜੀ ਬਿਲਕੁਲ, ਨਜ਼ਰਾਂ ਸਭ ਦੀਆਂ ਇਹ ਰਹਿਣਗੀਆਂ। ਅਗਲੀ ਜਿਹੜੀ ਗੱਲ ਕਰੀਏ, ਡਰੱਗ ਦੇ ਵਪਾਰ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ 18 ਸੂਤਰੀ ਏਜੰਡੇ ਦੇ ਤਹਿਤ ਕਾਂਗਰਸ ਦੀ ਤਰਜੀਹ, ਨਵਜੋਤ ਸਿੱਧੂ ਦਾ ਬਿਆਨ। ਤੇ ਕਾਂਗਰਸ ਦੀ ਨਹੀਂ ਸਰਕਾਰ ਚੱਲਦੀ ਇੱਥੇ, ਹੁਣ ਨੀਟੂ ਸ਼ਟਰਾਂ ਵਾਲੇ ਦੀ ਥੋੜ੍ਹੀ ਚੱਲਦੀ ਹੈ ਸਰਕਾਰ, ਤੇ ਇਹਨਾਂ ਦੀ ਆ। ਪਰ ਗੱਲ ਇਹੋ ਆ ਕਿ ਹੁਣ ਜਿਹੜੇ ਨਵਜੋਤ ਸਿੰਘ ਸਿੱਧੂ ਆ ਇਹ ਵੀ ਥੋੜ੍ਹੇ ਜਿਹੇ ਦਬਾਅ ਹੇਠ ਸੀਗੇ, ਕਿਉਂਕਿ ਕਾਂਗਰਸ ਦੇ ਵਿੱਚ ਹੀ ਇੱਕ ਚਰਚਾ ਚੱਲਦਾ, ਜਿੰਨਾ ਕੁ ਮੈਂ ਸੁਣਿਆ, ਜਿਹੜੇ ਅੰਦਰੂਨੀ ਸੋਰਸਿਸ ਦੱਸਦੇ ਆ ਕਿ ਇਹਦੇ ਆਪਣੇ ਬੰਦੇ ਸਿੱਧੂ ਨੂੰ ਕਹਿੰਦੇ ਕਿ ਸਿੱਧੂ ਸਾਹਿਬ ਹੁਣ ਕਿਵੇਂ ਟਵੀਟ ਕਰਨੋਂ ਹਟ ਹੀ ਗਏ, ਕਿ ਕਿਵੇਂ ਕੀ ਗੱਲ ਆ ਕਿ ਨੈਟ ਪੈਕ ਮੁੱਕ ਗਿਆ। ਤੇ ਅੱਜ ਫਿਰ ਇਹਨੇ ਧਾਕੜ ਜੇ ਟਵੀਟ ਕਰ ਦਿੱਤੇ। ਉਹੀ ਗੱਲਾਂ ਤੁਹਾਨੂੰ ਪਤਾ ਹੀ ਹੈ ਕਿ 2018 'ਚ ਯਾਦ ਹੋਣਾ ਤੁਹਾਨੂੰ, ਸਿੱਧੂ ਜੋੜੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ STF ਦੀ ਰਿਪੋਰਟ ਇਹਨਾਂ ਨੇ ਲੀਕ ਕੀਤੀ ਸੀਗੀ। ਤੇ ਉਹਦੇ ਵਿੱਚ ਇੱਕ ਕਥਿਤ ਮੁਲਜ਼ਮ ਦੇ ਮੇਰੇ ਖਿਆਲ ਦੇ ਨਾਲ ਸਟੇਟਮੈਂਟ ਨੇ, ਬਿਆਨ ਨੇ, ਕਿਸ ਤਰ੍ਹਾਂ ਕਨਫੈਸ ਕਰ ਰਿਹਾ, ਮਜੀਠੀਏ ਦਾ ਜ਼ਿਕਰ ਆ ਜਾਂ ਇੱਕ ਹੋਰ ਲੀਡਰ ਦਾ ਜ਼ਿਕਰ ਆ। ਇਸ ਤਰ੍ਹਾਂ ਕਰਕੇ ਮਤਲਬ ਕਿ ਉਹਦੇ ਉਹ ਸਾਰੇ ਜਿਹੜੇ ਵਰਕੇ ਆ, ਪੇਜ ਆ, ਉਹ ਉੱਥੇ ਛਾਇਆ ਕੀਤੇ ਆ, ਨਸ਼ਰ ਕਰ ਦਿੱਤੇ। ਚਲੋ ਉਸ ਤੋਂ ਬਾਅਦ ਫਿਰ ਨਾਲ ਇਹ ਕੈਪਸ਼ਨ ਦੇ ਦਿੱਤੀ, ਹਾਲਾਂਕਿ ਕਿਸੇ ਦਾ ਨਾਮ ਨਹੀਂ ਲਿਆ, ਪਰ ਨਾਲ ਇਹ ਗੱਲ ਕਹੀ ਕਿ ਇਹ ਸਾਡੀ ਤਰਜੀਹ ਆ ਕਿ ਭਾਈ ਅਸੀਂ ਨਸ਼ਿਆਂ ਦੇ ਵਪਾਰ ਦੇ ਪਿਛਲੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਵਾਈਏ। ਦੇਖੋ ਗੱਲ ਇਹ ਆ ਕਿ ਨਸ਼ਾ ਕੋਈ ਇੱਕ ਕਿਸਮ ਦਾ ਤੇ ਹੈ ਨਹੀਂ ਗਾ। ਆ ਜਿਹੜੀਆਂ ਹੁਣ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਉਹਨਾਂ ਦੇ ਵਿੱਚੋਂ ਇੱਕ ਫੈਕਟਰੀ ਜਿਹਦੇ ਇਲਾਕੇ 'ਚ ਫੜੀ ਗਈ ਤੇ ਜਿਹਦੇ ਖਾਸ ਬੰਦੇ ਦੀ ਫੜੀ ਗਈ, ਉਹ ਵਿਧਾਇਕ ਤਾਂ ਹੁਣ ਅੱਜ ਕੱਲ੍ਹ ਇਹਦੇ ਨਾਲ ਚੜਿਆ ਫਿਰਦਾ। ਜਿਹੜੇ ਮਾਫੀਏ ਦੀ ਗੱਲ ਕਰਦੇ ਆ ਉਹ ਅੱਧਿਓਂ ਜ਼ਿਆਦਾ ਜਿਹੜੇ ਆ ਉਹ ਅੱਜ ਕੱਲ੍ਹ ਇਹਦੇ ਨਾਲ ਆ, ਇਹਦੇ ਹਮਸਾਏ ਨੇ, ਇਹਦੇ ਦੋਸਤ ਨੇ। ਗੱਲਾਂ ਇਹ ਆ ਕਿ ਮੈਂ ਅੱਗੇ ਵੀ ਕਿਹਾ ਕਿ ਕਿਸੇ ਨੂੰ ਤੁਸੀਂ 2-4 ਨੂੰ ਫੜ ਕੇ ਕੀ ਡਰੱਗ ਖਤਮ ਕਰ ਦਿਓਗੇ। ਮੈਂ ਇਹ ਕਰ ਦੂੰਗਾ, ਮੈਂ ਕਰ ਦੂੰਗਾ। ਸਿੱਧੂ ਸਾਹਿਬ ਨੂੰ ਨਾ ਹਾਲੇ ਹੋਰ ਚਿੰਤਨ ਕਰਨ ਦੀ ਜ਼ਰੂਰਤ ਆ। ਠੀਕ ਆ, ਜਿਹੜਾ ਵੀ ਕੋਈ ਦੋਸ਼ੀ ਆ ਚੱਕ ਕੇ ਫਟੇ ਪਰੇ ਕਰੋ। ਅਸੀਂ ਤਾਂ ਉਡੀਕਦੇ ਹਾਂ ਕਿ ਤੁਹਾਡੇ ਕੋਲੋਂ ਨਾ ਤੇ ਬੇਅਦਬੀਆਂ ਦੇ ਦੋਸ਼ੀ ਲੱਭੇ, ਨਾ ਤੁਹਾਡੇ ਕੋਲੋਂ ਅਣਪਛਾਤੀ ਪੁਲਿਸ ਵਾਲੇ ਲੱਭੇ, ਨਾ ਤੁਹਾਡੇ ਕੋਲੋਂ ਚੰਗੀ ਤਰ੍ਹਾਂ 84 ਕਤਲੇਆਮ ਦੇ ਦੋਸ਼ੀ ਲੱਭੇ, ਨਾ ਤੁਹਾਡੇ ਕੋਲੋਂ ਰੇਤਾ ਖਾਣ ਵਾਲੇ ਲੱਭੇ। ਕੇਵਲ ਮਾਫੀਆ ਜਿਹਦਾ ਤੁਸੀਂ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਕੋਈ ਵੀ ਨਹੀਂ ਲੱਭ ਰਿਹਾ ਤੁਹਾਨੂੰ, ਕੋਈ ਵੀ ਨਹੀਂ ਲੱਭ ਰਿਹਾ। ਫਿਰ ਉਹੀ ਗੱਲਾਂ ਵਾਰ-ਵਾਰ ਰੈਪੀਟੀਸ਼ਨ ਕਰਨ ਦਾ ਕੀ ਫਾਇਦਾ ਹੈ? ਮੈਂ ਇਹ ਕਰ ਦੂੰ, ਮੈਂ ਇਹ ਕਰ ਦੂੰ, ਆਹ ਸਾਡੀ ਤਰਜੀਹ ਆ, ਸਾਡੀ ਤਰਜੀਹ ਆ। ਗੱਲ ਹੁਣ ਇਹ ਆ ਕਿ ਤੁਸੀਂ ਕਰਕੇ ਦਿਖਾਓ। ਤੁਹਾਨੂੰ ਇੰਨਾ ਟਾਈਮ ਮਿਲ ਚੁੱਕਾ, ਸਰਕਾਰ ਤੁਹਾਡੀ ਹਾਲੇ ਕਿ ਕਾਂਗਰਸ ਦੀ ਤਰਜੀਹ ਹੈ ਜੀ, ਫਲਾਂ ਦੀ ਤਰਜੀਹ ਹੈ, ਤਾਂ ਤੁਹਾਡੀ ਤਰਜੀਹ ਤੇ ਠੀਕ ਆ, ਇੱਥੋਂ ਤੱਕ ਅਸੀਂ ਮੰਨ ਲਿਆ, ਪਰ ਉਸ ਤਰਜੀਹ ਤੇ ਅਮਲ ਕਦ ਕਰੋਗੇ? ਤੁਸੀਂ ਅਮਲ ਕਰਾਓਗੇ ਕਿਵੇਂ? ਇਹ ਵੱਡਾ ਸਵਾਲ ਆ, ਬਹੁਤ ਵੱਡਾ ਸਵਾਲ ਹੈ। ਕਿਉਂਕਿ ਹੁਣ ਦੇਖੋ ਇਸ ਰਿਪੋਰਟ ਬਾਬਤ ਜਿਹੜਾ ਆਪਾਂ ਅੱਗੇ ਲੇਟੈਸਟ ਅਪਡੇਟ ਲਿਆ ਸੀਗਾ ਜਾਂ ਦਿੱਤਾ ਸੀ ਆਪਣੇ ਸਰੋਤਿਆਂ ਨੂੰ, ਇਹ ਅਜਿਹੀ ਸੀ ਕਿ ਨਵੰਬਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਹੁਣ ਸੁਣਵਾਈ ਹੋਣੀ ਹੈ। ਨਵੰਬਰ ਦੇ ਵਿੱਚ
ਹੁਣ ਤੁਸੀਂ ਉਹ ਰਿਪੋਰਟ ਲੀਕ ਕਰਕੇ ਕੀ ਸਾਬਤ ਕਰ ਰਹੇ ਹੋ? ਉਸ ਰਿਪੋਰਟ ਦੀ ਤੇ ਵੈਲਿਊ ਤਦੇ ਹੀ ਪਏਗੀ ਨਾ, ਜਾਂ ਤਾਂ ਸਰਕਾਰ ਖੁਲਾ ਲਵੇ ਜਾਂ ਸਰਕਾਰ ਨਸ਼ਰ ਕਰੇ। ਜਦੋਂ ਉਹ ਅਸੀਲਬੰਦ ਰਿਪੋਰਟ ਆ ਤਾਂ ਤੁਸੀਂ ਉਹ ਕੀ ਕਰ ਰਹੇ ਹੋ? ਮੈਨੂੰ ਤਾਂ ਸਮਝ ਤੋਂ ਪਰੇ ਦੀ ਗੱਲ ਲੱਗਦੀ ਹੈ ਕਿ ਆਪੋ ਵਿੱਚ ਦੀ ਲੜਾਈ ਵਾਲਾ ਤੁਹਾਡਾ ਮੈਟਰ ਆ ਤੇ ਉਹਨੂੰ ਲੈ ਜਾਂਦੇ ਦੂਜੇ ਪਾਸੇ ਘੜੀਸ ਕੇ। ਜੇ ਇੰਨੀ ਗੱਲ ਸੀ ਤੇ ਤੁਹਾਨੂੰ ਕੋਰਟ ਦੇ ਵਿੱਚ ਜਾਣਾ ਚਾਹੀਦਾ ਸੀ 2018 ਦੇ ਵਿੱਚ ਹੀ, ਕਿ ਭਾਈ ਇਹ ਰਿਪੋਰਟ ਜਿਹੜੀ ਆ ਜਨਤਕ ਹਿੱਤ ਦੇ ਵਿੱਚ ਖੁੱਲ੍ਹਣੀ ਲਾਜ਼ਮੀ ਹੈ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਵਾਲਿਆਂ ਨੂੰ ਸੱਦ ਕੇ, ਤੁਹਾਨੂੰ ਯਾਦ ਹੋਣਾ, ਦਾਬਾ ਮਾਰਤਾ ਸੀ, ਮੋਰਾਲ ਡਾਊਨ ਹੁੰਦਾ ਜੀ, ਕਿਸੇ ਨੇ ਕੁਛ ਨਹੀਂ ਕਹਿਣਾ, ਕਿਸੇ ਨੇ ਕੁਛ ਨਹੀਂ ਕਹਿਣਾ। ਤੇ ਤੁਹਾਨੂੰ ਨਹੀਂ ਸੀ ਦੀਦਾ, ਤੁਸੀਂ ਹਾਈ ਕੋਰਟ ਜਾਂਦੇ, ਜੇ ਨਹੀਂ ਸੁਣਵਾਈ ਹੁੰਦੀ ਸੁਪਰੀਮ ਕੋਰਟ ਜਾਂਦੇ, ਇਹ ਰਿਪੋਰਟ ਖੁੱਲੀ ਹੁੰਦੀ। ਉਦੋਂ ਨਰਿੰਜਨ ਸਿੰਘ ਹੈਗੇ ਸੀ, ਕੋਈ ਨਾ ਕੋਈ ਕਾਰਵਾਈ ਕਿਸੇ ਨਾ ਕਿਸੇ ਪਾਸੇ ਲੇਖੇ ਲੱਗਦੀ। ਜੀ ਜੀ ਜੀ। ਗਰੇਵਾਲ ਹੁਣਾਂ ਦਾ ਬਿਆਨ ਆਇਆ, ਕਹਿੰਦੇ ਕੈਬਨਿਟ ਮੰਤਰੀ ਆਸ਼ੂ ਨੂੰ ਬਰਖਾਸਤ ਕਰਕੇ ਜਾਂਚ CBI ਹਵਾਲੇ ਕੀਤੀ ਜਾਵੇ। ਹਾਂਜੀ ਦੇਖੋ, ਇਹ ਅਕਾਲੀ ਲੀਡਰ ਕਰਦੇ ਰਹੇ ਨੇ ਮੰਗ, ਪਰ CBI ਨੂੰ ਜਾਂਚ ਪੜਤਾਲ ਦੇ ਕੇ ਵੀ ਕੀ ਹੋਣਾ? CBI ਨੂੰ ਜਾਂਚ ਪੜਤਾਲ ਇੱਕ ਅਦਾਈ ਖਲੋਤੇ ਆ, ਉਹ ਜਿਹੜੀ ਸਾਧੂ ਸਿੰਘ ਧਰਮਸੋਤ ਵਾਲੀ ਆ, ਹੋਰ ਇੱਕ ਚਲੇ ਜਾਏਗੀ, ਕੋਈ ਫਰਕ ਨਹੀਂ ਪੈਂਦਾ। ਅੱਗੇ ਮਹੀਨੇ 'ਚ 1-2 ਵਾਰੀ ਇਹ ਮਿਲ ਕੇ ਆਉਂਦੇ ਆ, ਫਿਰ ਮਹੀਨੇ 'ਚ 3-4 ਵਾਰੀ ਮਿਲਿਆ ਕਰਨਗੇ, ਹੋਰ ਕੀ ਆ, ਕੁਛ ਨਹੀਂ ਫਰਕ ਪੈਣਾ। ਜਾਂਚਾਂ ਪੜਤਾਲਾਂ 'ਚੋਂ ਇੱਥੇ ਹੁਣ ਕੁਛ ਨਹੀਂ ਲੱਭਦਾ। ਖੈਰ, ਪਰ ਮਾਮਲਾ ਇਹ ਵੱਡਾ ਹੈ, ਮਾਮਲਾ ਇੰਨਾ ਵੱਡਾ ਆ ਕਿ ਤੁਸੀਂ ਦੇਖੋ ਚੱਲ ਕੀ ਰਿਹਾ। ਹੁਣ ਉਸੇ ਵਿਧਾਇਕ ਦਾ ਜੇ ਆਪਾਂ ਕਰੀਏ ਜ਼ਿਕਰ, ਤੇ ਉਹਦਾ ਵੀ ਭਾਣਜਾ ਇਸ ਮਾਮਲੇ ਦੇ ਵਿੱਚ ਕਹਿੰਦੇ ਸੀਗੇ ਕਿ ਇਨਵੋਲਵ ਆ। ਬਾਅਦ ਦੇ ਵਿੱਚ ਹੁਣ ਉਹਦੀ ਸਫਾਈ ਆਈ, ਕਹਿੰਦਾ ਕਿ ਨਾ 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 ਨਾ, ਉਹ ਤੁਹਾਡਾ ਭਲਾ ਹੋ ਜੇ, ਮੈਨੂੰ ਤੇ ਆਪਦੇ ਭਾਣਜੇ ਦਾ ਨਾਂ ਨਹੀਂ ਸੀ ਪਤਾ, ਮੈਂ ਤੇ ਐਵੇਂ ਤਸਦੀਕ ਕਰ ਬੈਠਾ ਕਿ ਉਹ ਜੀ ਬਿਮਾਰ ਆ ਮਾਨਸਿਕ ਤੌਰ 'ਤੇ, ਫਲਾਂ ਫਲਾਂ ਫਲਾਂ, ਤੇ ਮੇਰੇ ਭਾਣਜੇ ਦਾ ਤਾਂ ਨਾਂ ਫਲਾਣਾ, ਨਾ ਮਿਲਦੇ ਜੁਲਦੇ, ਤੇ ਮੈਂ ਤੇ ਐਵੇਂ ਕਨਫਰਮ ਕਰ ਦਿੱਤਾ ਕਿ ਮੇਰਾ ਭਾਣਜਾ। ਆਹ ਤੇ ਹਾਲ ਆ ਕਿ ਸਿਆਸਤਦਾਨਾਂ ਨੂੰ ਇੰਨਾ ਰੁਝੇਵਾਂ ਹੈ ਕਿ ਨਹਾਉਣ ਨੂੰ ਵੀ ਵਿਚਾਰਿਆਂ ਨੂੰ 8-8 10 ਦਿਨ ਲੱਗ ਜਾਂਦੇ ਆ, ਸੁਰਤ ਮਾਰੀ ਪਈ ਆਪਣੇ ਭਣੇਵੀ ਦਾ ਨਾਂ ਹੀ ਭੁੱਲ ਜਾਂਦੇ। ਤੇ ਹੁਣ ਇਹ ਮਾਮਲਾ ਜਿਹੜਾ ਉਹ 20 ਕਰੋੜ ਕਣਕ ਜਿਹੜੀ ਖਾਧੀ ਆ, 20 ਕਰੋੜ ਦੀ, ਉਹਦਾ ਆ ਜੰਡਿਆਲਾ ਗੁਰੂ ਕੇਂਦਰ ਤੋਂ ਇਹਨਾਂ ਨੇ, ਮਤਲਬ ਕਿ ਕੁਛ ਅਧਿਕਾਰੀਆਂ ਨੇ ਰਲ ਮਿਲ ਕੇ, ਕਰਿੰਦਿਆਂ ਨੇ ਰਲ ਮਿਲ ਕੇ ਉਹ ਕਣਕ ਖਾ ਲਈ। ਉਹਦੇ 'ਚ 2 ਮੇਰੇ ਖਿਆਲ ਦੇ ਨਾਲ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਵਾ, ਤੇ 2 ਦੇ ਖਿਲਾਫ ਚਾਰਜਸ਼ੀਟ ਫਾਈਲ, ਜਿਹੜੀ ਮਹਿਕਮੇ ਦੀ ਚਾਰਜਸ਼ੀਟ ਹੁੰਦੀ ਆ, ਉਹ ਫਾਈਲ ਕਰਨ ਦਾ ਹੁਕਮ ਦਿੱਤਾ ਗਿਆ ਵਾ। ਪਰ ਕਮਾਲ ਦੀ ਗੱਲ ਆ ਕਿ ਆਹ ਵੇਖ ਲਓ ਕਿ 2 ਮਹੀਨੇ ਪਹਿਲਾਂ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਹੈਗੀ ਆ ਮੇਰੇ ਖਿਆਲ ਦੇ ਨਾਲ 18,000 ਬੋਰੀ ਦੀ ਸਾਰੀ ਕਹਾਣੀ, ਤੇ ਉੱਥੇ 20,000 ਬੋਰੀ ਦੀ ਆ, ਕਿ 20,000 ਬੋਰੀ ਗਾਇਬ ਹੋ ਜਾਂਦੀ ਆ। ਇਹਦਾ ਮਤਲਬ ਕਿ 20 ਕਰੋੜ ਦਾ ਇਹ, ਤੇ ਫਿਰ ਉਹ ਤਾਂ 22 ਕਰੋੜ ਦਾ ਹੋ ਜੂ, ਘੱਟੋ ਘੱਟ 21-22 ਕਰੋੜ ਦਾ ਉਹ ਘੁਟਾਲਾ ਵੀ 3 ਮਹੀਨੇ ਪਹਿਲਾਂ ਹੋ ਗਿਆ। ਤਾਂ ਇਸ ਤੋਂ ਇਲਾਵਾ ਇਨ ਬਿਟਵੀਨ ਬਰਨਾਲੇ ਦੇ ਵਿੱਚ 4 ਕਰੋੜ ਦੀ ਕਣਕ ਖਾ ਕੇ, ਆਹ ਤੁਹਾਨੂੰ ਮੈਂ 3 ਘਟਨਾਵਾਂ ਲਿੰਕ ਕੀਤੀਆਂ ਨੇ 2 ਮਹੀਨੇ ਦੇ ਵਿੱਚ ਦੀਆਂ, ਕਿ ਦੇਖ ਲਓ 2 ਮਹੀਨਿਆਂ 'ਚ ਤਕਰੀਬਨ 50 ਕਰੋੜ ਦਾ ਕਣਕ ਦਾ ਘੁਟਾਲਾ ਆ। ਤੇ ਜੇ ਤੁਸੀਂ ਇਹਨੂੰ ਥੋੜਾ ਜਿਹਾ ਰਾਜਕਰਨਵੀਰ ਸਿੰਘ ਜੀ ਪਿੱਛੋਂ ਲੈ ਜਾਓ, ਤੇ 90 ਤੋਂ ਬਾਅਦ ਆਪਣੀ ਜਿਹੜੀ ਆ ਉਤਪਾਦਨ ਸ਼ਕਤੀ ਬਹੁਤ ਜ਼ਿਆਦਾ ਵਧੀ ਆ, ਚਾਹੇ ਉਹ ਕਣਕ ਹੋਵੇ ਝੋਨਾ ਹੋਵੇ। ਤੁਸੀਂ 90 ਨੂੰ ਹੀ ਇੱਕ ਆਧਾਰ ਮੰਨ ਲਓ ਕਿ ਉੱਥੋਂ ਲੈ ਕੇ ਹੁਣ ਤੱਕ ਕਣਕ ਦਾ ਕਿੰਨਾ ਵੱਡਾ ਘਪਲਾ ਹੋਏਗਾ, ਚੌਲਾਂ ਦਾ ਕਿੰਨਾ ਵੱਡਾ ਘਪਲਾ ਹੋਏਗਾ, ਕਿੰਨੇ ਹਜ਼ਾਰਾਂ ਕਰੋੜ ਰੁਪਈਏ ਦਾ ਅਨਾਜ ਜਿਹੜਾ ਆ ਉਹ ਇਸ ਤਰ੍ਹਾਂ ਡਕਾਰ ਲਿਆ ਗਿਆ। ਕਦੇ ਪਾਣੀ ਪਾਉਂਦੇ ਫੜੇ ਜਾਂਦੇ ਆ। ਇੱਕ ਵਾਰੀ ਦੀ ਮੈਨੂੰ ਗੱਲ ਚੇਤੇ ਆ ਗਈ, ਗੱਲ ਸ਼ਾਇਦ 2008-09 ਦੀ ਹੋਣੀ ਹੈ। ਉਸ ਵੇਲੇ ਬੜੀ ਚਰਚਾ ਹੋਈ ਸੀ ਪੂਰੇ ਦੇਸ਼ ਦੇ ਵਿੱਚ। ਚਰਚਾ ਕਾਹਦੀ ਹੋਈ ਸੀ? ਸਾਨੂੰ ਲਾਹਨਤ ਪਈ ਸੀ ਕਿ ਜਦੋਂ ਅਨਾਜ ਨਹੀਂ ਭੇਜਿਆ ਜਾਂਦਾ, ਮਾਲ ਗੱਡੀਆਂ ਜਿਹਨਾਂ ਨੂੰ ਆਪਾਂ ਸਪੈਸ਼ਲ ਆਉਂਦੇ ਹਾਂ, ਇਹਨਾਂ ਦੇ ਵਿੱਚ ਲੱਦ ਕੇ ਜਦੋਂ ਇੱਥੋਂ ਫਿਰੋਜ਼ਪੁਰੋਂ ਕਣਕ ਘੱਲੀ ਗਈ, ਉਹ ਜਿਹੜੀ ਕਣਕ ਜਾਣੀ ਸੀਗੀ ਜਨਤਕ ਵੰਡ ਸੈਕਟਰ ਦੇ ਵਿੱਚ ਜਿਹੜੀ ਜਾਂਦੀ ਆ, ਤਾਂ ਹੋਇਆ ਕੀ ਕਿ ਗਾਂ ਜਾ ਕੇ ਬਰੇਤੀ ਨਿਕਲੀ, ਉਹਦੇ 'ਚੋਂ ਰੇਤਾ ਨਿਕਲੀ, ਹਿਸਾਬ ਲਾ ਲਓ ਰੇਤਾ। ਤੇ ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਚਲੋ ਉਹਨਾਂ ਟਾਈਮਾਂ 'ਚ ਇਹਨਾਂ ਨੂੰ ਰੇਤਾ ਖਾਣ ਦੀ ਕਿਤੇ ਲੱਤ ਨਹੀਂ ਸੀ ਲੱਗੀ, ਨਹੀਂ ਤਾਂ ਇਹਨਾਂ ਨੇ ਸੁਆਹ ਭਰ ਕੇ ਘੱਲਦੇ ਨਹੀਂ ਸੀ ਦੇਖੋ ਗਰੀਬਾਂ ਵਾਸਤੇ। ਇਹ ਇਹੋ ਜਿਹੇ ਲਾਹਨਤੀ ਬੰਦੇ। ਸੋ ਬਹੁਤ ਵੱਡੇ ਸਕੈਮ ਨੇ ਇਹ। ਤਾਂ ਚਲੋ ਥੋੜ੍ਹੇ ਬਹੁਤੇ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਟਿਪ ਆਫ ਆਈਸ ਕਹਿੰਦੇ ਹੁੰਦੇ ਸ਼ਾਇਦ, ਉਹ ਆ ਇਹ। ਹਾਲੇ ਤਾਂ ਬਹੁਤ ਜ਼ਿਆਦਾ ਤੁੰਦਾ ਥੱਲੇ ਰਹਿ ਜਾਂਦਾ ਸਮੁੰਦਰ ਦੇ। ਤਾਂ ਇਹ ਬਹੁਤ ਵੱਡੀ ਗੱਲ ਆ। ਹੁਣ ਚਲੋ ਰਾਜਨੀਤਿਕ ਬੰਦਿਆਂ ਨੇ ਤੇ ਅਸਤੀਫੇ ਦੀ ਮੰਗ ਕਰਨੀ ਹੈ, ਜੋ ਮਰਜ਼ੀ ਕਰੀ ਜਾਣ, ਪਰ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਿਸ ਤਰ੍ਹਾਂ ਘੁਟਾਲੇ ਤੇ ਘੁਟਾਲਾ ਹੋ ਰਿਹਾ। ਪਰ ਇਹਨਾਂ ਨੇਤਾਵਾਂ ਦੀ ਚਮੜੀ ਮੋਟੀ ਹੁੰਦੀ ਹੈ, ਅਸਤੀਫਾ ਕੋਈ ਨਹੀਂ ਦਿੰਦੇ।
ਯਾ ਵਾਕਿਆ ਹੀ ਸਹੀ ਗੱਲ ਆ, ਚਮੜੀ ਬਹੁਤ ਜ਼ਿਆਦਾ ਹੀ ਮੋਟੀ ਇਹਨਾਂ ਦੀ। ਅਗਲੀ ਆਪਾਂ ਮਿੰਟੂ ਜੀ ਜੇ ਜਾਂਦੇ ਜਾਂਦੇ ਗੱਲ ਕਰ ਲਈਏ, DGCA ਨੇ ਵਧੇ ਹੋਏ ਹਵਾਈ ਕਿਰਾਇਆਂ ਦਾ ਨੋਟਿਸ ਲਿਆ, ਇਹ ਵੀ ਸੁੱਤੀਆਂ ਜਾਗੇ ਨੇ। ਹਾਂਜੀ ਦੇਖੋ ਕਿਰਾਇਆ ਦਾ ਤਾਂ ਕਹਿੰਦੇ ਆ ਕਿ ਅੱਗ ਹੀ ਲੱਗੀ ਪਈ ਆ। ਮੈਂ ਯਾ ਕਿ ਪੜ੍ਹ ਕੇ ਤੋਂ ਖਬਰ ਜਿਹੜੀ ਆ ਹੈਰਾਨ ਰਹਿ ਗਿਆ। ਕਹਿੰਦੇ ਕਿ UK ਦੀ ਟਿਕਟ ਜਿਹੜੀ ਆ ਉਹ ਹੀ ਇਹਨਾਂ ਨੇ ਕਈ ਲੱਖ ਰੁਪਈਆਂ ਦੀ ਕਰ ਛੱਡੀ ਆ। ਯਾ ਇਹ ਹੈਰਾਨਗੀ ਵਾਲੀ ਗੱਲ ਆ। ਦੇਖੋ ਇੰਨੀ ਲੁੱਟ 4 ਲੱਖ ਰੁਪਏ ਤੱਕ UK ਦੀ ਮਤਲਬ ਕਿ ਇੱਕ ਸਾਈਡ ਦੀ ਟਿਕਟ ਹੈ ਸ਼ਾਇਦ। ਲੋਨ ਲੈ ਕੇ ਜਾਓ। ਹੱਦ ਹੋ ਗਈ। ਹਾਂ ਦੇਖ ਲਓ ਫਿਰ ਇਹੀ ਆ, ਕੌਣ ਆਏਗਾ? ਅਸੀਂ ਕਹਿੰਦੇ ਮਿੱਟੀ ਵਾਜਾ ਮਾਰਦੀ ਹੈ ਜੀ, ਵਤਨ ਬੁਲਾਉਂਦਾ ਹੈ। ਤੇ ਆਉਣਾ ਕਾਹਦੇ ਨਾਲ ਆ ਬੰਦੇ ਨੇ ਭਾਈ? ਜੇ ਆ ਗਿਆ ਤੇ ਫਿਰ ਜਾਣ ਲਈ ਤਾਂ ਉਹਨੂੰ ਕਰਜ਼ਾ ਹੀ ਮੰਗਾਉਣਾ ਪਊਗਾ ਉਧਰੋਂ। ਤੇ ਜਿੱਦਾਂ ਘਰ ਤੇ ਲੋਨ ਲੈਂਦੇ ਆ, ਕਾਰ ਤੇ ਟਰੱਕ ਤੇ ਲੋਨ ਲੈਂਦੇ ਆ, ਇੱਕ ਨੂੰ ਟਿਕਟ ਤੇ ਲੋਨ ਦੇ ਦਿਓ ਸਾਨੂੰ। ਹੱਦ ਹੋ ਗਈ ਆ, ਇੰਨੀ ਜ਼ਿਆਦਾ ਛਿੱਲ ਲਾਈ ਜਾਂਦੇ ਆ। ਖੈਰ ਚਲੋ ਇਹਨਾਂ ਨੇ ਨੋਟਿਸ ਤਾਂ ਲਿਆ ਵਾ, ਪਰ ਇਹ ਬਹੁਤ ਹੈਰਾਨਗੀ ਵਾਲੀ ਗੱਲ ਹੈ ਕਿ 3,95,000 ਦੀ ਟਿਕਟ ਜਿਹੜੀ ਆ ਬ੍ਰਿਟਿਸ਼ ਏਅਰਵੇਜ਼ ਦੀ ਇੱਥੇ ਲਾਈ ਹੋਈ ਹੈ ਇਹਨਾਂ ਨੇ। ਉਹ ਕਹਿੰਦੇ ਕਿ ਕੀ ਕਰੀਏ ਜੀ, ਗੱਲ ਇਹ ਆ ਕਿ ਹਾਲੇ ਤੈਅਸ਼ੁਦਾ ਰੂਟ ਹੀ ਚੱਲਦੇ ਆ, ਜ਼ਿਆਦਾ ਫਲਾਈਟ। ਉਹੀ ਤੁਹਾਨੂੰ ਪਤਾ ਉਹਨਾਂ ਨੇ ਕੀ ਕਹਿਣਾ, ਸਫਾਈਆਂ ਇਹੋ ਜਿਹੀਆਂ ਦੇ ਦੇਣੀਆਂ। ਵਿਸਤਾਰਾ ਨੇ ਵੀ ਕਿਹਾ ਕਿ ਦੇਖੋ ਜੀ ਡਿਮਾਂਡ ਐਂਡ ਸਪਲਾਈ ਨਾਲ ਹੀ ਸਾਰਾ ਕਿਰਾਇਆ ਤੈਅ ਹੁੰਦਾ। ਉਹੀ ਗੱਲਾਂ ਉਹੀ ਬਾਤਾਂ ਕੰਪਨੀਆਂ ਤੁਹਾਨੂੰ ਪਤਾ ਹੀ ਆ। ਪਰ ਕੀ ਗੱਲ ਆ ਕਿ ਖਬਰਾਂ ਲੱਗਣ ਤੋਂ ਬਾਅਦ ਹੀ ਇਹਨਾਂ ਨੂੰ ਇਹ ਚੇਤਾ ਆਇਆ। ਆ ਤੁਹਾਡੇ ਮੈਨੂੰ ਲੱਗਦਾ ਕਿ USD ਦੀ ਟਿਕਟ ਕਾਫੀ ਮਹਿੰਗੀ ਕਰ ਛੱਡੀ ਹੈ ਇਹਨਾਂ ਨੇ, ਬਹੁਤ ਜ਼ਿਆਦਾ ਮਹਿੰਗੀ ਹੈ ਇੱਥੇ ਵੀ। ਖੈਰ ਹੁਣ ਇਹਨਾਂ ਨੇ ਨੋਟਿਸ ਲਿਆ, ਦੇਖਦੇ ਆ ਕੀ ਬਣਦਾ। ਪਰ ਅਮਰੀਕਾ ਦਾ ਵੀ ਮੈਨੂੰ ਲੱਗਦਾ ਔਸਤ ਕਿਰਾਇਆ ਜਿਹੜਾ ਉਹ 87,542 ਰੁਪਏ ਸੀਗਾ ਦਿੱਲੀ ਤੋਂ ਨਿਊਯਾਰਕ ਦਾ ਔਸਤਨ। ਤੇ ਜੇ ਹੁਣ ਹੋਰ ਵੀ ਦੇਖੋਗੇ ਬੰਬੇ ਤੋਂ ਮਾਸਕੋ ਦਾ ਕਿਰਾਇਆ ਹੀ ਹੋਇਆ ਪਿਆ 43,132 ਤੋਂ ਵਧਾ ਕੇ 85,000 ਕਰਕੇ, ਮਤਲਬ ਕਿ 43 ਤੋਂ 50 ਦੁੱਗਣੇ ਤੋਂ ਵੀ ਜ਼ਿਆਦਾ। ਸੋ ਇਹ ਨੋਟਿਸ ਤਾਂ ਲਿਆ, ਹੁਣ ਇਸ ਨੋਟਿਸ ਤੇ ਕੋਈ ਪੈਰਵਾਈ ਕਰਨ, ਕੋਈ ਕਾਰਵਾਈ ਕਰਨ ਕਿ ਭਾਈ ਕਰੋਨਾ ਨੇ ਅੱਗੇ ਕੱਖ ਨਹੀਂ ਛੱਡਿਆ ਦੁਨੀਆ ਦੇ ਪੱਲੇ। ਤੇ ਜਿਹੜੀ ਕੋਈ ਮਾੜੀ ਮੋਟੀ ਵਿੰਜ ਕਹੀਏ, ਸਿਆਣੇ ਸਾਡੇ ਨਾ ਗੱਲਾਂ ਬੜੀਆਂ ਕੰਮ ਦੀਆਂ ਕਹਿ ਗਏ ਆ। ਉਹਨੇ ਦੇ ਕਿ ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੰਝ ਨੂੰ। ਤੇ ਮੈਂ ਆਖਣ ਲੱਗਾ ਹਾਂ ਕਿ ਜਿਹੜੀ ਬਚੀ ਖੁਚੀ ਮਿੰਝ ਆ ਨਾ ਉਹ ਰਹਿਣ ਦਿਓ। ਪਰ ਮੈਂ ਹੁਣ ਜਦੋਂ ਬੋਲ ਹੀ ਬੈਠਾ, ਪਿੱਛੇ ਬੋਲਣ ਨੂੰ ਫਿਰ ਕੀ ਜਾਂਦਾ ਕਿ ਕਸਾਈ ਨੇ ਤਾਂ ਮਿੰਝ ਨੂੰ ਰੋਣਾ, ਉਹਨੇ ਜਿੰਦ ਨੂੰ ਕੀ ਕਰਨਾ? ਵਾਕਿਆ ਜੀ ਜੀ ਜੀ, ਹਾਲਾਤ ਮਾੜੇ ਨੇ ਬਿਲਕੁਲ। ਉੱਧਰੋਂ ਕੈਨੇਡਾ ਨੂੰ ਜਾਣ ਦੀਆਂ 2-2, 2.5-2.5, 3-3 ਲੱਖ ਰੁਪਏ ਦੀਆਂ ਜਿਹੜੀ ਆ ਇੱਕ ਪਾਸੇ ਦੀ ਜਿਹੜੀ ਟਿਕਟ ਆ ਉਹ ਹੋ ਰਹੀ ਆ। ਹੁਣ ਕੈਨੇਡਾ ਵਾਲਿਆਂ ਨੇ ਹੌਲੀ ਹੌਲੀ ਖੋਲ੍ਹ ਰਹੇ ਆ, ਸੋ ਉੱਧਰ ਵੀ ਕਰ ਰਹੇ ਆ। ਸੋ ਸਾਰੇ ਪਾਸੇ ਹੀ ਜਿਹੜਾ ਨੇਰਗਰਦੀ ਆ ਇਸ ਪੂਰੇ ਪਾਸੇ ਜਿਹੜੀ ਉਹ ਮਚੀ ਹੋਈ ਆ। ਲੋਕ ਫਸੇ ਸੀਗੇ ਤੇ ਹੁਣ ਨਿਕਲਣਾ ਚਾਹੁੰਦੇ, ਕਹਿੰਦੇ ਵੀ ਹੁਣ ਛਿੱਲੋ ਇਹਨਾਂ ਨੂੰ ਫੜ ਕੇ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।